ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੋ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 10 ਤਰੀਕ ਆ, ਦਿਨ ਸੋਮਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ 415-909-0503 ਦੇ ਉੱਤੇ। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀ ਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCI ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605 ਦੇ ਉੱਤੇ। ਹਰਜੀਤ ਸਿੰਘ ਲੈਥਰੋਪ, ਗੁਰਮੇਲ ਬਾਸੀ ਐਲਗਰੋਵ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 888-888-9914 ਦੇ ਉੱਤੇ। ਹਰਨੇਕ ਸਿੰਘ ਪਾਵਲਾ, ਰੈਂਟਨ ਵਾਸ਼ਿੰਗਟਨ, ਤਲਵਿੰਦਰ ਸਿੰਘ ਗਿੱਲ, ਰਵਿੰਦਰ ਬਸਰਾ, ਜਗਦੀਸ਼ ਚੌਹਾਨ ਬੇਕਰਸਫੀਲਡ, ਪਰਮਜੀਤ ਸਿੰਘ ਦਾਖਾ ਬਰਕਲੇ, ਮੇਜਰ ਸਿੰਘ ਸਿੱਧੂ, ਬਿੰਦਰ ਧਾਲੀਵਾਲ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਵਿੱਚ ਉੱਥੇ ਦੀ ਜਿਹੜੀ ਲਿਬਰਲ ਪਾਰਟੀ ਆ, ਉਹਨਾਂ ਨੇ ਆਪਣੇ ਜਿਹੜੇ ਨਵੇਂ ਹੈਡ ਆ ਉਹ ਮਾਰਕ ਕਾਰਨੀ ਨੂੰ ਚੁਣਿਆ ਹੈਗਾ। ਮਾਰਕ ਕਾਰਨੀ ਜਸਟਨ ਟਰੂਡੋ ਉਹਨਾਂ ਦੀ ਪਲੇਸ ਲੈਣਗੇ ਤੇ ਕੈਨੇਡਾ ਦੇ ਨੈਕਸਟ ਪ੍ਰਾਈਮ ਮਿਨਿਸਟਰ ਹੋਣਗੇ ਕੁਛ ਦਿਨਾਂ ਲਈ ਜਾਂ ਕੁਛ ਮਹੀਨਿਆਂ ਲਈ। ਉਸ ਤੋਂ ਬਾਅਦ ਕੈਨੇਡਾ ਦੇ ਵਿੱਚ ਇਲੈਕਸ਼ਨ ਹੋਣ ਜਾ ਰਹੀ ਆ, ਕਿਉਂਕਿ ਜਸਟਨ ਟਰੂਡੋ ਉਹਨਾਂ ਨੇ ਅਨਾਊਂਸ ਕਰਤਾ ਸੀ ਵੀ ਉਹ ਇਲੈਕਸ਼ਨ ਵੀ ਕਰਾਉਣਗੇ ਤੇ ਆਪਣੀ ਪੋਜੀਸ਼ਨ ਤੋਂ ਉਹ ਰਿਜ਼ਾਈਨ ਵੀ ਕਰਨ ਜਾ ਰਹੇ ਹੈਗੇ ਆ। ਮਾਰਕ ਕਾਰਨੀ, ਇਹ ਜਸਟਨ ਟਰੂਡੋ ਬਿਲਕੁਲ ਬਹੁਤ ਹੀ ਵਧੀਆ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਹੈ, ਖਾਸ ਕਰਕੇ ਸਿੱਖਾਂ ਦੀਆਂ ਨਜ਼ਰਾਂ ਦੇ ਵਿੱਚ। ਤੇ ਜਿਸ ਹਿਸਾਬ ਦੇ ਨਾਲ ਉਹਨਾਂ ਨੇ ਆਪਣੇ ਪ੍ਰਸ਼ਾਸਨ ਦੇ ਆਖਰੀ ਦਿਨਾਂ ਦੇ ਵਿੱਚ ਟਰੰਪ ਉਹਨਾਂ ਦੇ ਨਾਲ ਗੱਲਬਾਤ ਕੀਤੀ, ਉਹਦੇ ਵਿੱਚ ਉਹਨਾਂ ਦੀ ਪਾਰਟੀ ਦਾ ਕੱਦ ਜਿਹੜਾ ਬਹੁਤ ਉੱਪਰ ਚਲਾ ਗਿਆ। ਹਾਲਾਂਕਿ 20-25 ਪੁਆਇੰਟ ਉਹ ਉਹਨਾਂ ਦੇ ਸਰਵੇ ਦੇ ਮੁਤਾਬਕ ਉਹਨਾਂ ਦੀ ਲੀਡ ਡਾਊਨ ਸੀ ਕੰਜ਼ਰਵੇਟਿਵ ਪਾਰਟੀ ਨਾਲੋਂ, ਪਰ ਇਹ ਹੁਣ ਫਿਰ ਇੱਕਦਮ ਉੱਪਰ ਆ ਗਈ ਆ। ਤੇ ਜਿਹੜੇ ਨਵੇਂ ਬਣਨ ਜਾ ਰਹੇ ਪ੍ਰਾਈਮ ਮਿਨਿਸਟਰ ਮਾਰਕ ਕਾਰਨੀ ਆ, ਇਹ ਬਹੁਤ ਹੀ ਕ੍ਰਿਟੀਕਲ ਹੈਗੇ ਆ ਪਹਿਲਾਂ ਹੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੇ। ਸੋ ਪਿਛਲੇ ਦਿਨਾਂ 'ਚ ਜੋ ਉਹਨਾਂ ਦੀ ਇਲੈਕਸ਼ਨ ਹੋਈ ਸੀ ਲੀਡਰ ਦੇ ਲਈ, 86% ਵੋਟਾਂ ਉਹਨਾਂ ਨੂੰ ਮਿਲੀਆਂ ਹੈਗੀਆਂ ਆ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਵਾਰ-ਵਾਰ ਅਨਾਊਂਸ ਕੀਤਾ ਸੀ ਵੀ ਜਿਹੜਾ ਕੈਨੇਡਾ ਆ ਉਹਦੇ ਉੱਤੇ ਅਸੀਂ ਬਹੁਤ ਜ਼ਿਆਦਾ ਟੈਕਸ ਲਾਉਣ ਜਾ ਰਹੇ ਹਾਂ, ਟੈਕਸ ਲਾਏ ਵੀ ਹੈਗੇ ਆ, ਟੈਰਿਫ, ਤੇ 51ਵੀਂ ਸਟੇਟ ਹੈਗੀ ਆ। ਤੇ ਜਸਟਨ ਟਰੂਡੋ ਉਹਨਾਂ ਨੂੰ ਵਾਰ-ਵਾਰ ਟਰੋਲ ਵੀ ਕੀਤਾ ਸੀ ਵੀ ਤੁਸੀਂ ਜਿਹੜੇ ਆ 51ਵੀਂ ਸਟੇਟ ਦੇ ਜਿਹੜੇ ਗਵਰਨਰ ਆ ਉਹ ਬਣ ਜਾਓ। ਮਾਰਕ ਕਾਰਨੀ ਕਾਫੀ ਪੜ੍ਹੇ ਲਿਖੇ, ਵੈਲ ਐਜੂਕੇਟਡ ਇਕੋਨੋਮਿਸਟ ਆ, 59 ਸਾਲਾਂ ਦੇ ਆ। ਤੇ ਇਹਨਾਂ ਨੇ ਇਸ ਤੋਂ ਪਹਿਲਾਂ ਕੈਨੇਡਾ ਤੇ ਇੰਗਲੈਂਡ ਦੇ ਵਿੱਚ ਬੈਂਕਾਂ ਨੂੰ ਹੈਡ ਵੀ ਕੀਤਾ ਹੈਗਾ ਆ, ਪ੍ਰਾਈਵੇਟ ਸੈਕਟਰ ਦੇ ਵਿੱਚ। ਲੰਡਨ, ਟੋਕੀਓ, ਨਿਊਯਾਰਕ, ਟੋਰਾਂਟੋ ਦੇ ਵਿੱਚ ਗੋਲਡਮੈਨ ਸੈਕਸ ਨੂੰ ਜਿਹੜਾ ਉਹਦਾ ਮੇਨ ਜਿਹੜਾ ਇੰਚਾਰਜ ਵੀ ਉਹ ਰਹੇ ਹੈਗੇ ਆ। ਹਾਰਵਰਡ ਯੂਨੀਵਰਸਿਟੀ ਤੇ ਆਕਸਫੋਰਡ ਯੂਨੀਵਰਸਿਟੀ ਦੇ ਗ੍ਰੈਜੂਏਟ ਹੈਗੇ ਆ। 4 ਨਿਆਣੇ ਆ ਉਹਨਾਂ ਦੇ, 3 ਕੰਟਰੀਆਂ ਦੀ ਸਿਟੀਜ਼ਨਸ਼ਿਪ ਆ, ਬਾਈ ਬਰਥ ਕੈਨੇਡਾ ਦੀ, ਤੇ ਉਸ ਤੋਂ ਬਾਅਦ ਬ੍ਰਿਟਿਸ਼ ਤੇ ਆਇਰਿਸ਼ ਸਿਟੀਜ਼ਨਸ਼ਿਪ। ਤੇ ਕਾਰਨੀ ਹੋਣੀ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੀ ਆ ਵੀ ਟਰੰਪ ਉਹਨਾਂ ਦੇ ਮਾਮਲੇ 'ਚ ਬਹੁਤ ਜ਼ਿਆਦਾ ਕ੍ਰਿਟੀਕਲ ਹੈਗੇ ਆ। ਤਕਰੀਬਨ 86% ਵੋਟ ਇਹਨਾਂ ਨੂੰ ਪਈ ਲਿਬਰਲ ਪਾਰਟੀ ਦੇ ਇਸ ਲੀਡਰ ਨੂੰ। ਸੋ ਮਹੀਨਾ ਜਾਂ 2 ਮਹੀਨੇ ਦੇ ਜਿਹੜੇ ਇਹ ਹਾਲ ਦੀ ਘੜੀ ਪ੍ਰਧਾਨ ਮੰਤਰੀ ਜਿਹੜੇ ਹੋਣਗੇ, ਉਹਨਾਂ ਦੇ ਬਿਆਨ ਕਹਿੰਦੇ ਵਿਕਟਰੀ ਸਪੀਚ ਦੇ ਵਿੱਚ ਕਿਹਾ, ਅਮਰੀਕਾ ਇਜ਼ ਨਾਟ ਕੈਨੇਡਾ, Canada never ever will be part of America in any way, shape or form.
ਮਾਰਕ ਕਾਰਨੀ ਨੇ ਆਉਂਦੇ ਜਿਹੜਾ ਉਹ ਬਿਆਨ ਦਿੱਤਾ। ਕਹਿੰਦੇ ਵੀ ਅਸੀਂ ਇਸ ਲੜਾਈ ਦੇ ਲਈ ਕੋਈ ਆਸਕ ਨਹੀਂ ਕੀਤਾ, ਮੰਗਿਆ ਨਹੀਂ ਸੀਗਾ, ਨਾ ਹੀ ਅਸੀਂ ਇਹ ਲੜਾਈ ਚਾਹੁੰਦੇ ਸੀਗੇ, ਤੇ ਪਰ ਕਹਿੰਦੇ ਕੈਨੇਡੀਅਨਜ਼ ਰੈਡੀ ਨੇ ਤੇ ਹਰ ਇੱਕ ਜਾਣਾ ਜਿਹੜਾ ਇਸ ਦੇ ਵਿੱਚ ਕਹਿੰਦੇ ਵੀ ਡਰੋਪ ਦਾ ਗਲਵਸ ਇਹ ਚੀਜ਼ ਦੇ ਲਈ ਜਿਹੜੇ ਉਹ ਰੈਡੀ ਹੋਣਗੇ। ਉੱਦਾਂ ਜਿਹੜੀਆਂ ਇਲੈਕਸ਼ਨ ਆ ਹਰਜੋਤ ਸਿੰਘ ਜੀ ਅਕਤੂਬਰ 20 ਦੇ ਲਈ ਜਿਹੜੀਆਂ ਸਕੈਜੂਲ ਆ ਉਹ ਕੀਤੀਆਂ ਗਈਆਂ ਆ, ਪਰ ਨਵੇਂ ਪ੍ਰਾਈਮ ਮਿਨਿਸਟਰ ਇਸ ਨੂੰ ਜਲਦੀ ਵੀ ਇਲੈਕਸ਼ਨਸ ਨੂੰ ਲਿਆ ਸਕਦੇ ਆ। ਇਹ ਜੇ ਵੇਖਿਆ ਜਾਵੇ ਜੋ ਉੱਥੇ ਦੇ ਪੋਲੀਟੀਕਲ ਹਾਲਾਤ ਆ ਤੇ ਜਿਸ ਤਰੀਕੇ ਦੇ ਨਾਲ ਉਹਨਾਂ ਦੀ ਪਾਰਟੀ ਦੀ ਮੁੜ ਦੁਬਾਰਾ ਵਾਪਸੀ ਹੋਈ ਆ, ਸੋ ਇਹ ਕਿਆਸ ਰਹੀਆਂ ਲੱਗ ਰਹੀਆਂ ਵੀ ਸ਼ਾਇਦ ਇਲੈਕਸ਼ਨ ਇਹ ਜਲਦੀ ਕਰਵਾ ਸਕਦੇ ਆ। ਜਿੱਦਾਂ ਤੁਸੀਂ ਜ਼ਿਕਰ ਕੀਤਾ ਵੀ ਕਿਸੇ ਟਾਈਮ ਦੇ ਉੱਤੇ 20 ਪੁਆਇੰਟਸ ਦੇ ਨਾਲ ਪਛੜ ਰਹੀ ਪਾਰਟੀ ਹੁਣ 4 ਪੁਆਇੰਟ ਦੇ ਨਾਲ ਅੱਗੇ ਹੋ ਗਈ ਆ। ਜਿਸ ਤਰੀਕੇ ਦੇ ਨਾਲ ਟਰੰਪ ਹੁਣਾਂ ਦੇ ਜਿਹੜੇ ਟ੍ਰੇਡ ਵਾਰ ਤੋਂ ਬਾਅਦ ਟੈਰਿਫ ਦੇ ਜਿਹੜੇ ਰੌਲੇ ਰੱਪੇ ਤੋਂ ਬਾਅਦ ਦੇ ਵਿੱਚ ਇਹ ਸਾਰਾ ਕੁਛ ਚੱਲ ਰਿਹਾ ਹੈਗਾ ਆ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਦੇ ਨਾਲ ਹੈਗੀਆਂ ਆ। ਸੋ ਕੈਨੇਡਾ ਦੇ ਜਿਹੜੇ ਕਾਰਨੀ ਆ ਉਹਨਾਂ ਨੇ ਟਰੰਪ ਹੁਣਾਂ ਦੇ ਉੱਤੇ ਕਦੀ ਫੇਰ ਜਿਹੜਾ ਕਹਿ ਲਓ ਵੀ ਨਿਸ਼ਾਨਾ ਜਿਹੜਾ ਉਹ ਸਾਧ ਲਿਆ ਹੈਗਾ ਆ। ਸੋ ਜਿਹੜੇ ਸਾਬਕਾ ਗਵਰਨਰ ਬੈਂਕ ਆਫ ਕੈਨੇਡਾ ਇੰਗਲੈਂਡ ਦੇ ਜਿਹੜੇ ਉਹ ਰਹੇ ਆ ਤੇ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਹੁਣ ਜਿਹੜਾ ਮੌਕਾ ਆ ਨਵੇਂ ਪ੍ਰਧਾਨ ਮੰਤਰੀ ਦੇ ਤੌਰ ਦੇ ਉੱਤੇ ਮਿਲੇਗਾ। ਕੀ ਇਕੱਲਿਆਂ ਇਹ ਪਾਰਟੀ ਕੁਛ ਜਿਹੜੀ ਉਹ ਕਰ ਸਕਦੀ ਆ, ਉਹਦੇ ਅਜੇ ਹਾਲ ਦੀ ਘੜੀ ਚਾਂਸ ਘੱਟ ਨੇ। ਜੇ ਸਰਕਾਰ ਦੇ ਬਣਾਉਣ ਦੀ ਗੱਲ ਕਰੀਏ ਤਾਂ ਇਹਨੂੰ ਜਗਮੀਤ ਸਿੰਘ ਹੁਣਾਂ ਵਾਲੀ ਜਿਹੜੀ ਪਾਰਟੀ NDP ਆ ਉਹਨਾਂ ਦਾ ਸਾਥ ਦੀ ਅੱਗੇ ਵੀ ਜ਼ਰੂਰਤ ਰਹੇਗੀ ਜੇ ਮਿਲ ਕੇ ਦੁਬਾਰਾ ਸਰਕਾਰ ਬਣਾਉਣਾ ਚਾਹੁੰਦੇ ਆ। ਪੀਅਰ ਪੋਲੀਵੇਅਰ ਹੁਣ ਦੁਬਾਰਾ ਆਪਣੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਰਹੇ ਹੋਣਗੇ ਕੈਨੇਡਾ ਨੂੰ ਲੈ ਕੇ, ਖਾਸ ਕਰਕੇ ਹਰਜੋਤ ਸਿੰਘ ਜੀ ਵੀ ਜਿੱਥੇ ਉਹਨਾਂ ਦੀ ਇੱਕਦਮ ਜਿਹੜੀ ਉਹ ਚੜ੍ਹਾਈ ਹੋਈ ਸੀ, ਜਿਹੜੀਆਂ ਇਹਨਾਂ ਦੀਆਂ ਨਾਕਾਮ ਜਿਹੜੀ ਕਹਿ ਲਓ ਵੀ ਪਾਲਿਸੀਜ਼ ਰਹੀਆਂ ਸੀਗੀਆਂ ਪਿਛਲੀ ਪਾਰਟੀ ਦੀਆਂ, ਉਹਦੇ ਕਰਕੇ ਇਹਨਾਂ ਨੂੰ ਫਾਇਦਾ ਜਿਹੜਾ ਉਹ ਹੋਣਾ ਸੀਗਾ। ਪਰ ਟਰੰਪ ਹੁਣਾਂ ਦੇ ਜਿਹੜੇ ਇਹਨਾਂ ਬਿਆਨਾਂ ਤੋਂ ਬਾਅਦ ਚ ਜਿਸ ਤਰੀਕੇ ਦੇ ਨਾਲ ਮੋਹਰੇ ਟਰੂਡੋ ਹੁਣੀ ਅੜ ਗਏ, ਕੈਨੇਡਾ ਨੂੰ ਅਮਰੀਕਾ 'ਚ ਜ਼ਬਤ ਕਰਨ ਵਾਲੀਆਂ ਜਾਂ ਜਜ਼ਬ ਕਰਨ ਵਾਲੀਆਂ ਗੱਲਾਂ ਉਹਨਾਂ ਨੇ ਕੀਤੀਆਂ ਆ, ਉਸ ਤੋਂ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਉਹ ਅਸਰ ਪੈ ਗਿਆ ਸੀਗਾ। ਸੋ ਟਰੂਡੋ ਨੇ ਰਿਜ਼ਾਈਨ ਕਰ ਦਿੱਤਾ ਸੀਗਾ। ਲਿਬਰਲ ਪਾਰਟੀ ਦੇ ਵਿੱਚ ਫਿਰ ਜਿਹੜੀ ਰੇਸ ਆ ਉਹ ਚੱਲੀ ਸੀ, ਉਸ ਦੇ ਵਿੱਚ ਸਕਸੈਸਰ ਦੀ ਰੇਸ ਵੀ ਉਸ ਤੋਂ ਬਾਅਦ ਦੇ ਵਿੱਚ ਕੌਣ ਹੋਊਗਾ। ਰੂਬੀ ਢੱਲਾ ਵਰਗੇ, ਚੰਦਰਾ ਆਰਿਆ ਵਰਗੇ ਵੀ ਜਿਹੜੇ ਭਾਰਤ ਪੱਖੀ ਕੁਛ ਜਿਹੜੇ ਭਾਰਤੀ ਮੂਲ ਦੇ ਜਿਹੜੇ ਲੀਡਰ ਆ ਉੱਤੇ ਉਹ ਮੋਹਰੇ ਆਏ ਸੀ, ਜਿਨ੍ਹਾਂ ਨੂੰ ਇਵੈਂਚੁਅਲੀ ਪਾਰਟੀ ਨੇ ਹੌਲੀ ਹੌਲੀ ਬਾਹਰ ਦਾ ਰਸਤਾ ਜਿਹੜਾ ਆ ਉਹ ਇਸ ਰੇਸ ਦੇ ਵਿੱਚੋਂ ਦਿਖਾ ਦਿੱਤਾ ਸੀਗਾ। ਸੋ ਐਂਟੀ ਟਰੰਪ ਸੈਂਟੀਮੈਂਟ ਇਸ ਟਾਈਮ ਉੱਥੇ ਹਾਈ ਚੱਲ ਰਿਹਾ ਆ। ਟਰੰਪ ਟੈਰਿਫ ਹੋਣਾ ਤੋਂ ਬਾਅਦ ਦੇ ਵਿੱਚ 51ਵੇਂ ਸੂਬੇ ਬਣਾਉਣ ਨੂੰ ਜਿਹੜਾ ਉਹ ਲੈ ਕੇ, ਉਹਦੇ ਕਰਕੇ ਇਹਨਾਂ ਦੀ ਪਾਰਟੀ ਦੇ ਕਹਿ ਲਓ ਵੀ ਹਾਲਾਤ ਜਿਹੜੇ ਉਹ ਬਦਲੇ ਆ। ਪਰ ਹੁਣ ਜਿਹੜੇ ਨਵੇਂ ਪ੍ਰਧਾਨ ਮੰਤਰੀ ਆ ਕਾਰਨੀ, ਉਹ ਦੇਖਦੇ ਆ ਵੀ ਕੀ ਫੈਸਲਾ ਜਿਹੜਾ ਇਸ ਦੇ ਵਿੱਚ ਲੈ ਸਕਦੇ ਹੈਗੇ ਆ। ਫਾਈਨੈਂਸ਼ੀਅਲ ਕ੍ਰਾਈਸਿਸ ਦੇ ਵਿੱਚ ਹਰਜੋਤ ਸਿੰਘ ਜੀ ਜਦੋਂ 2008-2009 ਦਾ ਆਇਆ ਸੀ, ਮਾਈਕ ਕਾਰਨੀ ਕਹਿੰਦੇ ਇੱਕ ਅਹਿਮ ਭੂਮਿਕਾ ਜਿਹੜੀ ਉਹਨਾਂ ਨੇ ਨਿਭਾਈ ਸੀ। ਉਹ ਪਹਿਲੇ ਬਣੇ ਸੀਗੇ ਨਾਨ ਬ੍ਰਿਟਿਸ਼ ਬੈਂਕ ਆਫ ਕੈਨੇਡਾ ਦੇ ਗਵਰਨਰ 2013 ਦੇ ਵਿੱਚ। 2020 ਤੱਕ ਉਸੇ ਦੇ ਉੱਤੇ ਹੀ ਕਹਿੰਦੇ ਵੀ ਉਹਨਾਂ ਨੇ ਜਿਹੜਾ ਰਿਹਾ। ਸੋ ਜਿੱਦਾਂ ਤੁਸੀਂ ਦੱਸਿਆ ਵੀ ਉਹਨਾਂ ਦੀ ਪੜ੍ਹਾਈ ਤੇ ਇਕਨੋਮਿਕ ਅਰਥ ਸ਼ਾਸਤਰੀ ਜਿਹੜੇ ਉਹ ਹੈਗੇ ਨੇ। ਸੋ ਦੇਖਦੇ ਹਾਂ ਵੀ ਕੈਨੇਡਾ ਜੋ ਕਿ ਇਸ ਟਾਈਮ ਡੀਪ ਇਕਨੋਮਿਕ ਕ੍ਰਾਈਸਿਸ ਦੇ ਵਿੱਚ ਵੀ ਨਾਲ ਦੇ ਨਾਲ ਜਿਹੜਾ ਉਹ ਚੱਲ ਰਿਹਾ ਆ, ਉਸ ਨੂੰ ਇਹ ਕੱਢਣ ਦੇ ਵਿੱਚ ਕਾਮਯਾਬ ਹੁੰਦੇ ਆ ਜਾਂ ਕਿਹੜੇ ਰਾਹ ਦੇ ਉੱਤੇ ਇਹ ਪਾਉਣਗੇ। ਦੂਸਰੇ ਪਾਸੇ ਕੈਨੇਡਾ ਦੇ ਜਿਹੜੀ ਓਨਟਾਰੀਓ ਸਟੇਟ ਆ, ਉਹਨਾਂ ਨੇ ਅਮਰੀਕਾ ਦੇ ਵਿੱਚ ਜੋ ਬਿਜਲੀ ਆਉਂਦੀ ਹੈਗੀ ਆ ਉਹਦੇ ਉੱਤੇ 25% ਸਰਚਾਰਜ ਲਾ ਦਿੱਤਾ ਹੈਗਾ। ਪ੍ਰੀਮੀਅਰ ਡਗ ਫੋਰਡ ਉਹਨਾਂ ਨੇ ਇਹ ਕਿਹਾ ਆ ਵੀ ਸਾਨੂੰ 3 ਲੱਖ ਤੋਂ ਲੈ ਕੇ 4 ਲੱਖ ਡਾਲਰ ਦਾ ਰੈਵਨਿਊ ਐਵਰੀ ਡੇ ਆਊਗਾ। ਸੋ 1.5 ਮਿਲੀਅਨ ਹੋਮਸ ਤੇ ਬਿਜ਼ਨੈਸਸ ਨਿਊਯਾਰਕ, ਮਿਸ਼ੀਗਨ, ਮਿਨੇਸੋਟਾ, ਇੱਥੇ ਜਿਹੜੀ ਬਿਜਲੀ ਆ ਉਹ ਐਕਸਪੈਂਸਿਵ ਹੋਊਗੀ, ਉਹਨਾਂ ਦੇ ਉੱਤੇ ਇਸ ਦਾ ਜਿਹੜਾ ਬਹੁਤ ਜ਼ਿਆਦਾ ਅਸਰ ਪਊਗਾ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਅਮਰੀਕਾ ਦੇ ਵਿੱਚ ਗਵਰਨਮੈਂਟ ਸ਼ਟਡਾਊਨ ਦਾ ਖਤਰਾ ਇੱਕ ਵਾਰੀ ਫੇਰ ਮੰਡਰਾ ਰਿਹਾ ਆ। ਇਸ ਸ਼ੁੱਕਰਵਾਰ ਤੱਕ ਦਾ ਵਕਤ ਆ ਕਾਂਗਰਸ ਦੇ ਕੋਲ ਨਵਾਂ ਸਟਾਪ ਗੈਪ ਬਿੱਲ ਆ ਉਸ ਨੂੰ ਪਾਸ ਕਰਨ ਦੇ ਲਈ। ਕਾਂਗਰੈਸ਼ਨਲ ਰਿਪਬਲਿਕਨਸ ਇਸ ਟਾਈਮ ਇਕੱਠੇ ਹੋਣ ਦੇ ਵਿੱਚ ਨੇ ਵੀ ਗਵਰਨਮੈਂਟ ਸ਼ਟਡਾਊਨ ਆ ਉਸ ਨੂੰ ਕਿਸ ਤਰੀਕੇ ਦੇ ਨਾਲ ਬੰਦ ਹੋਣੋਂ ਜਿਹੜਾ ਉਹ ਬਚਾਇਆ ਜਾਵੇ। ਇਸ ਮੌਕੇ ਰਿਪਬਲਿਕਨ ਮੈਜੋਰਟੀ ਆ 214 ਦੇ ਮੁਕਾਬਲੇ 218 ਦੇ
ਨਾਲ ਕਹਿੰਦੇ ਵੀ ਇਹ ਜਿਹੜੇ ਪਿਛਲੀ ਵਾਰੀ ਜਿਹੜੇ ਮਾਈਕ ਜੌਨਸਨ ਸਪੀਕਰ ਆ ਉਹਨਾਂ ਦੇ ਪਲਾਨ ਦੇ ਉੱਤੇ ਪਹਿਲਾਂ ਵੀ ਜਿਹੜਾ ਕਈ ਵਾਰੀ ਉਹਦਾ ਪਾਣੀ ਜਿਹੜਾ ਉਹ ਫਿਰ ਚੁੱਕਾ ਹੈਗਾ ਆ। ਡੈਟ ਸੀਲਿੰਗ ਨੂੰ ਲੈ ਕੇ ਇਸ ਸਾਰੇ ਕਾਸੇ ਦੇ ਵਿੱਚ ਜਿਹੜੀਆਂ ਉਹ ਚੀਜ਼ਾਂ ਹੋਣਗੀਆਂ। ਉਧਰ ਕਹਿੰਦੇ ਵੀ ਹਾਂ ਮੈਜੋਰਟੀ ਇਹਨਾਂ ਦੇ ਕੋਲ ਜ਼ਰੂਰ ਹੈਗੀ ਆ, ਪਰ ਕੀ ਇਹਨਾਂ ਦੇ ਕੋਲ ਵੋਟਸ ਹੈਗੀਆਂ ਕਿ ਨਹੀਂ ਇਹ ਦੇਖਣ ਵਾਲੀ ਗੱਲ ਆ। ਜਿਹੜੇ ਫਾਈਨੈਂਸ਼ੀਅਲ ਕੰਜ਼ਰਵੇਟਿਵ ਰਿਪਬਲਿਕਨਸ ਆ ਉਹ ਹੋ ਸਕਦਾ ਵੀ ਜਿਹੜੀਆਂ ਇਸ ਦੇ ਵਿੱਚ ਪਲਾਨ ਆ ਇਸ ਬਿੱਲ ਨੂੰ ਪਾਸ ਕਰਾਉਣ ਦੇ ਲਈ ਉਹਦੇ ਵਿੱਚ ਪੂਰੀ ਤਰ੍ਹਾਂ ਸਾਥ ਨਾ ਦੇਣ। ਇਹ ਬਿੱਲ ਦੇ ਵਿੱਚ ਕਹਿੰਦੇ ਵੀ ਕਈ ਤਰੀਕੇ ਦੀ ਸਪੈਂਡਿੰਗ ਫੰਕਸ਼ਨਸ ਜਿਹਦੇ ਵਿੱਚ ਲਾ ਐਨਫੋਰਸਮੈਂਟ, ਏਅਰ ਟ੍ਰੈਫਿਕ ਕੰਟਰੋਲ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹੋਣਗੀਆਂ। ਤਕਰੀਬਨ $7.25 ਟ੍ਰਿਲੀਅਨ ਦਾ 6.75 ਟ੍ਰਿਲੀਅਨ ਡਾਲਰ ਦਾ ਜਿਹੜਾ ਫੈਡਰਲ ਬਜਟ ਆ ਉਹ ਇਸ ਦੇ ਵਿੱਚ ਹੋਊਗਾ। ਇਸ ਵਿੱਚ ਸੋਸ਼ਲ ਸਿਕਿਉਰਿਟੀ ਰਿਟਾਇਰਮੈਂਟ ਪ੍ਰੋਗਰਾਮ ਤੇ $1 ਟ੍ਰਿਲੀਅਨ ਜਿਹੜਾ ਇੰਟਰਸਟ ਪੇਮੈਂਟਸ ਆ, ਜਿਹੜਾ $36 ਟ੍ਰਿਲੀਅਨ ਡੈਟ ਅਮਰੀਕਾ ਸਿਰ ਆ ਉਹ ਵੀ ਇਸ ਦੇ ਵਿੱਚ ਸ਼ਾਮਲ ਰਹੇਗਾ। ਡਿਫੈਂਸ ਸਪੈਂਡਿੰਗ ਦੇ ਵਿੱਚ ਵਾਧਾ ਜਿਹੜਾ $6 ਬਿਲੀਅਨ ਦੇ ਨਾਲ ਹੋਊਗਾ। ਨਾਨ ਡਿਫੈਂਸ ਸਪੈਂਡਿੰਗ ਦੇ ਵਿੱਚ $13 ਬਿਲੀਅਨ ਦੀ ਕਟੌਤੀ ਜਿਹੜੀ ਇਸ ਦੇ ਵਿੱਚ ਰੱਖੀ ਗਈ ਹੈਗੀ ਆ। ਸੋ ਇਹ ਜਿਹੜੇ ਹਾਊਸ ਰਿਪਬਲਿਕਨ ਲੀਡਰਸ਼ਿਪ ਆ ਉਹ ਇਸ ਦੇ ਬਾਰੇ ਜਾਣਕਾਰੀਆਂ ਦੇ ਰਹੀ ਆ। ਕਹਿੰਦੇ ਵੀ $20 ਬਿਲੀਅਨ ਦੀ ਜਿਹੜੀ IRS ਨੂੰ ਮਨੀ ਮਿਲਣੀ ਸੀ ਉਸ ਉੱਤੇ ਫਰੀਜ਼ ਲਾ ਕੇ ਰੱਖੀ ਆ ਤੇ ਉਹ ਇਸੇ ਤਰੀਕੇ ਦੇ ਨਾਲ ਰਹੇਗੀ ਜਿਸ ਤਰੀਕੇ ਦੇ ਨਾਲ ਦਸੰਬਰ ਮਹੀਨੇ ਦੇ ਵਿੱਚ ਵੀ ਇਹਨਾਂ ਨੇ ਉਸ ਉੱਤੇ ਫਰੀਜ਼ ਲਗਾ ਕੇ ਰੱਖਿਆ ਸੀ। ਪਿਛਲੀ ਗਵਰਨਮੈਂਟ ਸ਼ਟਡਾਊਨ 2018 ਤੋਂ 2019 ਦੇ ਵਿੱਚ ਸਭ ਤੋਂ ਲੰਮਾ ਸਮਾਂ 35 ਦਿਨ ਦੇ ਲਈ ਜਿਹੜੀ ਉਹ ਚੱਲੀ ਸੀ। ਇਹ ਟਰੰਪ ਹੁਣਾਂ ਦੇ ਪਹਿਲੇ ਕਾਰਜਕਾਲ ਦੇ ਦੌਰਾਨ ਦੇਖਿਆ ਗਿਆ ਸੀਗਾ। ਸੋ ਲਾਅ ਮੇਕਰਸ ਤੇ ਟਰੰਪ ਹੁਣੀ ਕੀ ਆਪਸ ਦੇ ਵਿੱਚ ਪਹਿਲੋਂ, ਕਿਉਂਕਿ ਇਹਨਾਂ ਦਾ ਆਪਸ 'ਚ ਵੀ ਇੱਕ ਸਮਝੌਤਾ ਹੋਣਾ ਚਾਹੀਦਾ ਵੀ ਕੀ ਜੋ ਟਰੰਪ ਹੁਣੀ ਆਖਦੇ ਆ ਉਸੇ ਹਿਸਾਬ ਦੇ ਨਾਲ ਹੀ ਕਾਂਗਰਸ ਜਿਹੜੀ ਸਪੈਂਡਿੰਗ ਆ ਉਹ ਜਿਹੜੀ ਉਹ ਰੱਖੂਗੀ ਜਾਂ ਆਪਣੇ ਪੱਧਰ ਦੇ ਉੱਤੇ ਵੀ ਕੁਛ ਜਿਹੜਾ ਉਹ ਜਿਹਨੂੰ ਕਹਿੰਦੇ ਵੀ ਪਾਵਰ ਆਫ ਪਰਸ ਇਹਨਾਂ ਦੇ ਕੋਲ ਆ ਵੀ ਉਸ ਨੂੰ ਜਿਹੜਾ ਉਹ ਅਖਤਿਆਰ ਕਰੇਗੀ। ਪਿਛਲੇ ਸਾਲ ਜਿਹੜੀ ਹਾਰਡਲਾਈਨਰ ਕੰਜ਼ਰਵੇਟਿਵ ਆ ਜਿਨ੍ਹਾਂ ਨੂੰ ਫਰੀडम ਕਾਕਸ ਆਖਿਆ ਜਾਂਦਾ ਆ ਉਹਨਾਂ ਨੇ ਗਵਰਨਮੈਂਟ ਸਪੈਂਡਿੰਗ ਬਿੱਲ ਦੇ ਉੱਤੇ ਵੋਟ ਪਾਉਣ ਤੋਂ ਨਾ ਜਿਹੜੀ ਉਹ ਕਰ ਦਿੱਤੀ ਸੀ। ਖਾਸ ਕਰਕੇ ਕਹਿੰਦੇ ਵੀ ਜਿਹੜੇ ਸ਼ਾਰਟ ਟਰਮ ਮੈਜਰਸ ਆ ਉਸ ਨੂੰ ਜਿਹੜਾ ਉਹ ਲੈ ਕੇ ਉਹਨਾਂ ਨੂੰ ਕੰਟੀਨਿਊਇੰਗ ਰੈਜ਼ੋਲੂਸ਼ਨਸ ਦੇ ਤੌਰ ਦੇ ਉੱਤੇ ਬਾਅਦ ਦੇ ਵਿੱਚ ਦੇਖਿਆ ਗਿਆ ਸੀਗਾ। ਟਰੰਪ ਹੁਣਾਂ ਨੇ ਸਪੋਰਟ ਦਿੱਤੀ ਆ ਇਸ ਮੈਜਰ ਦੇ ਲਈ ਵੀ ਬੈਲੈਂਸ ਜਿਹੜਾ ਉਹ ਤੁਸੀਂ ਬਣਾ ਕੇ ਜਿਹੜਾ ਉਹ ਰੱਖੋ। ਸੋ ਬਹੁਤ ਸਾਰੇ ਜਿਹੜੇ ਨੰਬਰਸ ਆ ਉਹ ਇਸ ਟਾਈਮ ਆ ਰਹੇ ਨੇ ਬਾਹਰ। ਵਾਈਟ ਹਾਊਸ ਦੇ ਵਿੱਚ ਜਿਹੜੀ ਮੀਟਿੰਗ ਹੋਈ ਆ ਇਸ ਨੂੰ ਜਿਹੜਾ ਉਹ ਲੈ ਕੇ ਐਂਡੀ ਹੈਰਿਸ ਰਿਪਰੈਜ਼ੈਂਟੇਟਿਵ ਹੈਗੇ ਨੇ ਇਸ ਗਰੁੱਪ ਦੇ ਜਿਹੜੇ ਚੇਅਰ ਨੇ ਮੈਰੀਲੈਂਡ ਤੋਂ, ਉਹਨਾਂ ਨੇ ਜਿਹੜਾ ਉਹ ਕਿਹਾ ਆ ਵੀ ਅਸੀਂ ਜਿਹੜੇ ਟਰੰਪ ਹੁਣਾਂ ਦੇ ਨਾਲ ਸਪੋਰਟ ਦੇ ਵਿੱਚ ਖੜੇ ਆ ਤੇ ਕਹਿੰਦੇ ਵੀ 100% ਇਨ ਹਿਜ਼ ਕਾਰਨਰ। ਇਸੇ ਤਰੀਕੇ ਦੇ ਨਾਲ ਇੱਕ ਹੋਰ ਰਿਪਰੈਜ਼ੈਂਟੇਟਿਵ ਵਿਕਟੋਰੀਆ ਸਪਾਰਟਸ ਇੰਡੀਆਨਾ ਤੋਂ ਨੇ, ਉਹਨਾਂ ਨੇ ਜਿਹੜਾ ਹਾਊਸ ਦੇ ਲਾਸਟ ਮਹੀਨੇ ਬਜਟ ਬਲੂਪ੍ਰਿੰਟ ਨੂੰ ਤਕਰੀਬਨ ਬਲੌਕ ਜਿਹੜਾ ਉਹ ਕਰ ਦਿੱਤਾ ਸੀ। ਜਿਹੜਾ ਟੈਕਸ ਦਾ ਜਿਹੜਾ ਏਜੰਡਾ ਸੀ ਉਸ ਨੂੰ ਲੈ ਕੇ ਉਹਨਾਂ ਨੇ ਵੀ ਇਸ ਮੈਜਰ ਦੇ ਲਈ ਸਪੋਰਟ ਜਿਹੜੀ ਦੇ ਦਿੱਤੀ ਹੈਗੀ ਆ। ਸੋ ਇਹ ਚੀਜ਼ ਜਿਹੜੀ ਉਹ ਦੇਖਣ ਵਾਲੀ ਗੱਲ ਹੋਊਗੀ। ਇਹ ਜਿਹੜਾ ਡਾਂਸ ਆ ਲਾਸਟ ਵੀਕ ਦੇ ਵਿੱਚ ਸਪੈਂਡਿੰਗ ਬਿੱਲ ਨੂੰ ਪਾਸ ਕਰਨ ਵਾਲਾ ਉਹ ਇਸ ਟਾਈਮ ਦੇਖਣ ਨੂੰ ਮਿਲੂਗਾ। ਡੈਮੋਕ੍ਰੇਟਸ ਨੇ ਕਲੀਅਰਲੀ ਦੱਸ ਦਿੱਤਾ ਵੀ ਉਹ ਕਿਸੇ ਵੀ ਮੈਜਰ ਦੇ ਉੱਤੇ ਸਪੋਰਟ ਨਹੀਂ ਕਰਨਗੇ ਜਿਸ ਤਰੀਕੇ ਦੇ ਨਾਲ ਰਿਪਬਲਿਕਨਸ ਕਹਿੰਦੇ ਵੀ ਸਾਡੇ ਕਾਰਜਕਾਲ ਦੇ ਵਿੱਚ ਸਾਡੇ ਜਿਹੜੀ ਪਾਰਟੀ ਦੇ ਰਾਸ਼ਟਰਪਤੀ ਦੇ ਕਾਰਜਕਾਲ ਦੇ ਵਿੱਚ ਕਰਦੇ ਰਹੇ ਹੈਗੇ ਆ। ਸੋ ਕਹਿੰਦੇ ਵੀ ਜੇ ਬਿੱਲ ਕਲੀਅਰ ਕਰ ਜਾਂਦਾ ਆ ਹਾਊਸ ਦੇ ਵਿੱਚ ਤਾਂ ਰਿਪਬਲਿਕਨਸ ਦੇ ਕੋਲ ਸੈਨੇਟ ਵਿੱਚ ਜਿਹੜੀ ਉਹ ਮੈਜੋਰਟੀ ਹੈਗੀ ਆ 47 ਦੇ ਮੁਕਾਬਲੇ 53 ਨਾਲ, ਪਰ ਫਿਰ ਵੀ 7 ਘੱਟੋ ਘੱਟ ਡੈਮੋਕ੍ਰੇਟਸ ਦੀ ਉਹਨਾਂ ਨੂੰ ਜ਼ਰੂਰਤ ਪੈਣੀ ਆ ਇਸ ਬਿੱਲ ਨੂੰ ਜਿਹੜਾ ਉਹ ਪਾਸ ਕਰਾਉਣ ਦੇ ਲਈ। ਇੱਕ ਜਿਹੜਾ ਮੋਡਰੇਟ ਡੈਮੋਕ੍ਰੇਟ ਆ ਜਿਹੜਾ US ਦੇ ਸੈਨੇਟਰ ਜੌਨ ਫੈਟਰਮੈਨ ਪੈਂਸਲਵੇਨੀਆ ਤੋਂ, ਉਸਨੇ ਕਿਹਾ ਆ ਵੀ ਉਹ ਰਿਜੈਕਟ ਨਹੀਂ ਕਰੂਗਾ ਇਸ ਮੈਜਰ ਨੂੰ ਜਿਹੜਾ ਉਹ ਲੈ ਕੇ ਤੇ ਕਹਿੰਦੇ ਵੀ ਇਹ ਜਿਹੜਾ ਆ ਕੇਓਸ ਆ ਤੇ ਆਈ ਵਿਲ ਨੈਵਰ ਵੋਟ ਫॉर ਕੇਓਸ ਵੀ ਇਸ ਟਾਈਮ ਜੋ ਹਾਲਾਤ ਬਣੇ ਪਏ ਆ। ਇਸੇ ਤਰੀਕੇ ਦੇ ਨਾਲ ਇੱਕ ਹੋਰ US ਸੈਨੇਟਰ ਰੌਨ ਵਾਈਡਨ ਜਿਹੜੇ ਓਰੇਗਨ ਤੋਂ ਆ, ਉਹਨਾਂ ਨੇ ਕਿਹਾ ਵੀ ਸ਼ਟਡਾਊਨਸ ਆਰ ਅ ਬੈਡ ਆਈਡੀਆ, ਆਈ ਐਮ ਨਾਟ ਅ ਸ਼ਟਡਾਊਨ ਗਾਏ। ਕਹਿੰਦੇ ਵੀ ਇਹ ਜਿਹੜੀਆਂ ਚੀਜ਼ਾਂ ਇਸ ਟਾਈਮ ਸਾਹਮਣੇ ਦੇਖਣ ਨੂੰ ਮਿਲੀਆਂ ਆ। ਸੋ ਇਹ ਜਿਹੜਾ ਡਾਂਸ ਆ ਲਾਸਟ ਡਾਂਸ ਹਰ ਵਾਰੀ ਲਾਸਟ ਵੀਕ ਦੇ ਵਿੱਚ ਅਖੀਰਲੇ ਦਿਨਾਂ ਦੇ ਵਿੱਚ ਜੋ ਹੁੰਦਾ ਆ ਉਹ ਇੱਕ ਵਾਰੀ ਫੇਰ ਆਪਾਂ ਨੂੰ ਦੇਖਣ ਨੂੰ ਮਿਲੇਗਾ ਵੀ ਕੀ ਸਰਕਾਰ
ਫੈਡਰਲ ਸਰਕਾਰ ਸ਼ਟਡਾਊਨ ਹੁੰਦੀ ਆ ਸ਼ੁੱਕਰਵਾਰ ਨੂੰ ਜਾਂ ਨਹੀਂ। ਜੀ, ਅਗਲੀ ਖਬਰ ਜਿਹੜੀ ਆ ਬੜੀ ਮੇਜਰ ਖਬਰ ਆ। ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣਾਂ ਨੇ ਅੱਜ ਸਟੇਟਮੈਂਟ ਜਾਰੀ ਕੀਤੀ ਆ ਵੀ ਆਈ ਵੋਂਟ ਰੂਲ ਆਊਟ ਏ ਰਿਸੈਸ਼ਨ। ਉਹ ਕਹਿੰਦੇ ਵੀ ਰਿਸੈਸ਼ਨ ਆ ਸਕਦਾ ਹੈਗਾ। ਅੱਜ ਤੋਂ ਕੁਝ ਦਿਨ ਪਹਿਲਾਂ ਜਿਸ ਦਿਨ ਉਹਨਾਂ ਨੇ ਅਨਾਉਂਸ ਕੀਤਾ ਸੀ ਵੀ ਉਹ ਮੈਕਸੀਕੋ ਤੇ ਕੈਨੇਡਾ ਦੇ ਉੱਤੇ ਟੈਰਿਫ ਲਾਉਣ ਜਾ ਰਹੇ ਆ, ਉਸੇ ਦਿਨ 700 ਪੁਆਇੰਟ ਜਿਹੜਾ ਆ ਸਟਾਕ ਮਾਰਕੀਟ ਡਿੱਗ ਪਈ ਸੀਗੀ। ਪਿਛਲੇ ਹਫਤੇ ਵੀ ਸਟਾਕ ਮਾਰਕੀਟ ਬਹੁਤ ਡਾਊਨ ਗਈ ਹੈਗੀ ਆ। ਜੇ ਅੱਜ ਦੀ ਗੱਲ ਕਰਦੇ ਇਸ ਟਾਈਮ ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹਾਂ। ਡਾਓ ਜੋਨ ਇੰਡਸਟਰੀਅਲ 1.31% ਡਾਊਨ ਆ, S&P ਇੰਡੈਕਸ 2.28% ਤੇ ਨੈਸਡੈਕ 3.57% ਡਾਊਨ ਆ। ਟੈਕਨੋਲੋਜੀ ਸਟਾਕਸ ਦਾ ਬਹੁਤ ਬੁਰਾ ਹਾਲ ਆ। ਟੈਕਨੋਲੋਜੀ ਕੰਪਨੀਆਂ 'ਚ ਲੇ ਆਫ ਬਹੁਤ ਹੋ ਰਹੀ ਹੈਗੀ ਆ। ਟੈਕਨੋਲੋਜੀ ਕੰਪਨੀਆਂ 'ਚ ਹਾਇਰਿੰਗ ਟੋਟਲੀ ਬੰਦ ਹੈਗੀ ਆ। US ਸਟਾਕ ਅੱਜ ਵੀ ਟੰਬਲ ਹੋਏ ਆ, ਬਿਲਕੁਲ ਡਾਊਨ ਗਏ ਹੈਗੇ ਆ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਹੁਣਾਂ ਦੀ ਸਟੇਟਮੈਂਟ ਤੋਂ ਬਾਅਦ। ਤਿੰਨ ਮੇਜਰ ਜਿਹੜੇ ਇੰਡੈਕਸਸ ਆ ਉਹ ਲੋਅਰ ਓਪਨ ਹੋਏ ਜਦੋਂ ਮਾਰਕੀਟ ਓਪਨ ਹੋਈ ਹੈਗੀ ਆ। ਗੂਗਲ, ਐਮਾਜ਼ਨ, ਐਪਲ, ਮੈਟਾ, ਮਾਈਕਰੋਸਾਫਟ, ਇਨਵੀਡੀਆ, ਟੈਸਲਾ ਸਾਰੇ ਜਿਹੜੇ ਇਸ ਟਾਈਮ ਰੈੱਡ ਦੇ ਵਿੱਚ ਹੈਗੇ ਆ। ਤੇ ਜਿਸ ਹਿਸਾਬ ਦੇ ਨਾਲ ਸਿਚੁਏਸ਼ਨ ਚੱਲ ਰਹੀ ਆ ਤੇ ਉਹਨਾਂ ਨੇ ਜਿਹੜਾ ਅਨਾਉਂਸ ਵੀ ਕੀਤਾ ਹੈਗਾ ਵੀ ਜਿਹੜਾ ਰਿਸੈਸ਼ਨ ਅਮਰੀਕਾ ਦੇ ਵਿੱਚ ਆ ਸਕਦਾ ਹੈਗਾ। ਤੁਹਾਨੂੰ ਖੁਦ ਹੀ ਲੱਗਦਾ ਹੈਗਾ ਵੀ ਚੀਜ਼ਾਂ ਕਿੰਨੀਆਂ ਮਹਿੰਗੀਆਂ ਹੋ ਗਈਆਂ, ਲੇ ਆਫ ਬਹੁਤ ਜ਼ਿਆਦਾ ਹੋ ਰਹੀ ਹੈਗੀ ਆ। ਹੁਣੇ ਹੀ ਉਹਨਾਂ ਨੇ ਫੇਰ ਅਨਾਉਂਸ ਕਰਤਾ ਵੀ ਚਾਈਨਾ ਦੇ ਜਿਹੜੇ ਇੰਪੋਰਟਸ ਆ ਉਹ ਉਹਨਾਂ ਦੇ ਉੱਤੇ ਟੈਰਿਫ 10% ਨਾਲੋਂ ਵਧਾ ਕੇ 20% ਕਰਨ ਜਾ ਰਹੇ ਆ ਤੇ 25% ਸਟੀਲ ਤੇ ਐਲੂਮੀਨੀਅਮ ਦੇ ਉੱਤੇ, ਤੇ ਇਹ ਮਾਰਚ 12 ਤੋਂ ਲਾਗੂ ਹੋਣ ਜਾ ਰਿਹਾ ਹੈਗਾ। 250% ਟੈਰਿਫ ਕਹਿੰਦੇ ਵੀ ਕੈਨੇਡੀਅਨ ਡੇਅਰੀ ਪ੍ਰੋਡਕਟਸ ਦੇ ਉੱਤੇ ਲਾਉਣ ਜਾ ਰਹੇ ਹੈਗੇ ਆ। ਇਹ ਉਹਨਾਂ ਨੇ ਪਿਛਲੇ ਹਫਤੇ ਥ੍ਰੈਟ ਕੀਤਾ ਸੀ। ਸੋ ਸਿਚੁਏਸ਼ਨ ਟੈਰਿਫਸ ਨੂੰ ਲੈ ਕੇ, ਰਿਸੈਸ਼ਨ ਨੂੰ ਲੈ ਕੇ ਹੁਣ ਇਹ ਨਵਾਂ ਸਿਚੁਏਸ਼ਨ ਬਣਦੀ ਜਾ ਰਹੀ ਹੈਗੀ ਆ। ਇੱਕ ਪਾਸੇ ਤਾਂ ਇਹ ਸੀ ਵੀ ਮੇਕ ਅਮਰੀਕਾ ਗ੍ਰੇਟ ਅਗੇਨ, ਲੋਕਾਂ ਨੂੰ ਆਸ ਬੜੀ ਸੀ ਵੀ ਹਾਂ ਬਿਲਕੁਲ ਵਧੀਆ ਚੱਲੂਗਾ, ਪਰ ਜਿਸ ਹਿਸਾਬ ਦੇ ਨਾਲ ਲੇ ਆਫਸ ਮਾਊਂਟਿੰਗ ਵੱਡੀ ਗਿਣਤੀ 'ਚ ਹੋ ਰਹੀਆਂ ਆ, ਹਾਇਰਿੰਗ ਸਲੋ ਡਾਊਨ ਹੋ ਰਹੀ ਆ, ਕੰਜ਼ਿਊਮਰ ਦਾ ਕੌਨਫੀਡੈਂਸ ਉੜਦਾ ਜਾ ਰਿਹਾ, ਇਰੋਡ ਹੁੰਦਾ ਜਾ ਰਿਹਾ, ਇਨਫਲੇਸ਼ਨ ਪਿਕ ਹੁੰਦੀ ਜਾ ਰਹੀ ਹੈਗੀ ਆ। 10 ਈਅਰ US ਟ੍ਰੇਜਰੀ ਜਿਹੜੀ ਆ ਉਹ 4.215% ਤੇ ਆ ਗਈ ਹੈਗੀ ਆ। ਸੋ ਆਉਣ ਵਾਲਾ ਜਿਹੜੇ ਮਹੀਨੇ ਆ ਉਹ ਬਾਲੇ ਗੁੱਡ ਨਹੀਂ ਲੱਗ ਰਹੇ ਹੈਗੇ। ਰਿਸੈਸ਼ਨ ਜਿਹੜਾ ਹੁੰਦਾ ਕਹਿੰਦੇ ਵੀ ਮੇਨਲੀ ਡਿਪੈਂਡ ਕਰਦਾ ਹੈ ਵੀ ਜੇ 2 ਕੁਆਟਰਸ ਜਿਹੜੇ ਆ ਲਗਾਤਾਰ ਉਹਨਾਂ ਦਾ ਜਿਹੜਾ ਗ੍ਰੋਸ ਡੋਮੈਸਟਿਕ ਪ੍ਰੋਡਕਟ ਗਰੋਥ ਡਾਊਨ ਚੱਲ ਜਾਏ ਤਾਂ ਰਿਸੈਸ਼ਨ ਆ ਸਕਦਾ ਹੈ। ਨੈਸ਼ਨਲ ਬਿਊਰੋ ਆਫ ਇਕਨੋਮਿਕ ਰਿਸਰਚ ਦਾ ਜਿਹੜਾ ਬਿਜ਼ਨਸ ਸਾਈਕਲ ਡੇਟਿੰਗ ਕਮੇਟੀ ਆ, ਉਹਨਾਂ ਨੇ ਇਹ ਕਿਹਾ ਆ ਵੀ ਬਹੁਤ ਜ਼ਿਆਦਾ ਡਿਕਲਾਈਨ ਹੋਇਆ ਇਕਨੋਮਿਕ ਐਕਟੀਵਿਟੀ ਦੇ ਵਿੱਚ ਪਿਛਲੇ ਕੁਝ ਮਹੀਨਿਆਂ ਦੇ ਵਿੱਚ। ਕਹਿੰਦੇ ਪਈ ਕਿੰਨਾ ਕੁ ਚਿਰ ਜਿਹੜੇ ਇਨਵੈਸਟਰ ਆ ਉਹ ਹੁਣ ਸੋਚਦੇ ਰਹਿਣਗੇ। ਗਲੋਬਲੀ ਜਿਹੜਾ ਆ ਤੁਸੀਂ ਸਿਚੁਏਸ਼ਨ ਦੇਖ ਲਓ, ਜਿਸ ਹਿਸਾਬ ਦੇ ਨਾਲ ਸਾਰੇ ਸੋਚਦੇ ਸੀ ਵੀ ਯੂਕਰੇਨ ਤੇ ਰਸ਼ੀਆ ਨੂੰ ਲੈ ਕੇ ਜਿਹੜੀ ਜੰਗ ਆ ਜਲਦੀ ਖਤਮ ਹੋ ਜਾਊਗੀ, ਤੇ ਉਹ ਵੀ ਜਿਹੜੀ ਵਿੱਚ ਲੰਕਦੀ ਜਾ ਰਹੀ ਹੈਗੀ ਆ। ਸੋ ਸੈਮ ਸਟੋਵਲ ਚੀਫ ਇਨਵੈਸਟਮੈਂਟ ਸਟ੍ਰੈਟਜਿਸਟ ਹੈਗੇ ਆ CFRA ਰਿਸਰਚ ਦੇ, ਉਹਨਾਂ ਨੇ ਇਹ ਕਿਹਾ ਆ ਵੀ ਜੋ ਕੁਝ ਦਿਸ ਰਿਹਾ ਹੈਗਾ ਉਹ ਤੋਂ ਲੱਗਦਾ ਆ ਵੀ ਇੱਕ ਤਰ੍ਹਾਂ ਦੇ ਨਾਲ ਸਾਡੇ ਲਈ ਰਿਸੈਸ਼ਨ ਦੀ ਥ੍ਰੈਟ ਹੈਗੀ ਆ। ਜੀ, ਰਿਸੈਸ਼ਨ ਦਾ ਖਤਰਾ ਜਿਹੜਾ ਆ ਉਹ ਹੁਣ ਵੱਡੇ ਪੱਧਰ ਦੇ ਉੱਤੇ ਮੰਡਰਾਉਣ ਲੱਗ ਗਿਆ। ਉੱਦਾਂ ਜਿਹੜੀ GDP ਦੀ ਹਰਜੋਤ ਸਿੰਘ ਜੀ ਤੁਸੀਂ ਗੱਲ ਕੀਤੀ ਆ, ਇਹ ਬਾਈਡਨ ਕਾਰਜਕਾਲ ਦੇ ਵਿੱਚ 2 ਵਾਰੀ ਨੈਗੇਟਿਵ 'ਚ ਚਲੇ ਗਏ ਸੀ, ਪਰ ਉਦੋਂ ਰਿਸੈਸ਼ਨ ਤੋਂ ਬਚ ਗਏ ਜੀ। ਇਹ ਚੀਜ਼ਾਂ ਜਿਹੜੀਆਂ ਉਹ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਰਹੀਆਂ। ਕੀ ਆਪਾਂ ਨੂੰ ਉਹ ਚੀਜ਼ ਦੁਬਾਰਾ ਦੁਹਰਾ ਹੋਊਗੀ ਇੱਥੇ, ਇਹ ਜਿਹੜੀ ਹੁਣ ਦੇਖਣ ਵਾਲੀ ਗੱਲ ਆ। ਪਰ ਟਰੰਪ ਹੁਣਾਂ ਦੇ ਇਸ ਬਿਆਨ ਦੇ ਉੱਤੇ ਰਿਸੈਸ਼ਨ ਨੂੰ ਲੈ ਕੇ ਭਰੋਸਾ ਘੱਟ ਤੇ ਜਿਹੜੀ ਸਥਿਤੀ ਆ ਉਹ ਮਾੜੀ ਜਿਹੜੀ ਉਹ ਹੋਈ ਆ ਇਸ ਨੂੰ ਲੈ ਕੇ, ਉਹਦੇ ਕਰਕੇ ਜਿਹੜੀ ਸਟਾਕ ਮਾਰਕੀਟਸ ਆ ਉਸ ਵਿੱਚ ਹਾਲਾਤ ਮਾੜੇ ਆ। ਟਰੰਪ ਹੁਣਾਂ ਦੇ ਆਪਣੇ ਜਿਹੜੇ ਪੁਰਾਣੇ ਟਵੀਟ ਆ ਵੀ ਜੇ 1000 ਪੁਆਇੰਟ ਮਾਰਕੀਟ ਡਿੱਗ ਜਾਵੇ ਤਾਂ ਪ੍ਰੈਜ਼ੀਡੈਂਟ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਆ। ਅੱਜ ਉਹਨਾਂ ਦਾ ਸਗੋਂ ਇਹ ਬਿਆਨ ਸੀਗਾ ਵੀ ਕਹਿੰਦੇ ਵੀ ਅਸੀਂ ਟ੍ਰਾਂਜੀਸ਼ਨ ਪੀਰੀਅਡ 'ਚੋਂ ਲੰਘ ਰਹੇ ਹਾਂ ਇਕੋਨਮੀ ਦੇ, ਤੇ ਇਸ ਲਈ ਕਹਿੰਦੇ ਵੀ ਯੂ ਕੈਂਟ ਰੀਅਲੀ ਵਾਚ ਦਾ ਸਟਾਕ ਮਾਰਕੀਟ ਨੂੰ
ਕਹਿੰਦੇ ਦੇਖੋ ਨਾ। ਇੱਕ ਪੱਤਰਕਾਰ ਨੇ ਜਦ ਰਿਸੈਸ਼ਨ ਬਾਰੇ ਉਹਨਾਂ ਨੂੰ ਪੁੱਛਿਆ ਸੀ ਤਾਂ ਉਹਨਾਂ ਦਾ ਇਹ ਬਿਆਨ ਸੀਗਾ ਵੀ ਟੈਰਿਫਸ ਦੇ ਨਾਲ ਅਸੀਂ ਬਹੁਤ ਜ਼ਿਆਦਾ ਮਨੀ ਜਿਹੜੀ ਇਕੱਠੀ ਕਰ ਲੈਣੀ ਆ, ਮਿਲੀਅਨਸ ਐਂਡ ਬਿਲੀਅਨਸ ਆਫ ਡਾਲਰ। ਕਹਿੰਦੇ ਵੀ ਸਾਨੂੰ ਪਤਾ ਹੀ ਨਹੀਂ ਲੱਗਣਾ ਵੀ ਉਹ ਮਨੀ ਕਿੱਥੇ ਸਪੈਂਡ ਕਰਨੀ ਆ। ਸੋ ਇਹ ਜਿਹੜੇ ਬਿਆਨ ਹੈ ਇੱਦਾਂ ਦੇ ਜਿਹੜੇ ਉਹ ਆ ਰਹੇ ਆ, ਦਿਲ ਬਹਿਲਾਨੇ ਕਾ ਖਿਆਲ ਅੱਛਾ ਹੈ, ਪਰ ਹਾਲਾਤ ਲੋਕਾਂ ਦੇ ਜਿਹੜੇ ਆ ਉਹ ਠੰਠਨ ਗੋਪਾਲ ਵਾਲੇ ਪਾਸੇ ਨੂੰ ਵੱਧ ਰਹੇ ਆ। ਓਨਟੈਰੀਓ ਦਾ ਤੁਸੀਂ ਦੱਸਿਆ ਵੀ ਹੁਣ 25% ਜਿਹਦੀ ਬਿਜਲੀ ਰਾਤੋਂ ਰਾਤ ਵੱਧ ਜਾਣੀ ਆ, ਉਹਦਾ ਕੀ ਬਣੂਗਾ? ਉਹਦਾ ਤਾਂ ਸਾਰਾ ਬਜਟ ਹੀ ਜਿਹੜਾ ਅਪਸਾਈਡ ਡਾਊਨ ਜਿਹੜਾ ਉਹ ਹੋਣ ਜਾ ਰਿਹਾ ਹੈਗਾ। ਸੋ ਅੱਜ ਤੋਂ ਜਿਹੜੀ ਉਹਨਾਂ ਦੀ ਬਿਜਲੀ ਦੇ ਉੱਤੇ US ਦੇ ਜਿਹੜੇ 3 ਸੂਬਿਆਂ 'ਚ ਉੱਤੇ ਬਿਜਲੀ ਘੱਲਦੇ ਓਨਟੈਰੀਓ ਵਾਲੇ, ਉਹਨਾਂ ਨੇ ਜਿਹੜਾ ਉਹ ਕਰ ਦਿੱਤਾ ਹੈਗਾ ਆ। ਇੱਕ ਜਿਹੜੀ ਚੀਜ਼ ਆ, ਇਕੋਨੋਮਿਸਟ ਨਾਲ ਦੇ ਨਾਲ ਇਹ ਕਹਿ ਰਹੇ ਆ, ਕਹਿੰਦੇ ਵੀ ਟਰੰਪ ਚਾਹੇ ਉਹ ਏਜੰਟ ਆਫ ਕੇਓਸ ਐਂਡ ਕਨਫਿਊਜ਼ਨ ਹੈਗੇ ਆ, ਇਕੋਨੋਮਿਸਟ ਕਹਿੰਦੇ ਆ, ਪਰ ਕਹਿੰਦੇ ਵੀ US ਦੇ ਵਿੱਚ ਰਿਸੈਸ਼ਨ ਅਜੇ ਕਾਰਡਸ ਦੇ ਉੱਤੇ ਨਜ਼ਰ ਨਹੀਂ ਆ ਰਿਹਾ। ਇਹ ਵੀ ਨਾਲ ਦੇ ਨਾਲ ਜਿਹੜਾ ਹਰਜੋਤ ਸਿੰਘ ਜੀ ਜਿਹੜੇ US ਦੇ ਇਕੋਨੋਮਿਸਟ ਆ ਉਹ ਕਹਿ ਰਹੇ ਆ ਕਿ ਇਹ ਟਰੰਪ ਹੁਣਾਂ ਦੀ ਉਹਨਾਂ ਗੱਲਾਂ ਨੂੰ ਡਾਊਨ ਪਲੇ ਕਰਨ ਦੀ ਕੋਸ਼ਿਸ਼ ਆ ਜਾਂ ਉਹਨਾਂ ਨੂੰ ਰਿਐਲਿਟੀ ਇਸ ਦੇ ਵਿੱਚ ਕੁਛ ਨਾ ਕੁਛ ਹੋਰ ਪਤਾ। ਕਹਿੰਦੇ ਵੀ ਜੀਓ ਪੋਲੀਟੀਕਲ ਟਰਬੂਲੈਂਸ ਤੇ ਗਲੋਬਲ ਮਾਰਕੀਟ ਵੋਲੇਟਿਲਿਟੀ ਇਹ ਇਸ ਟਾਈਮ ਬਹੁਤ ਜ਼ਿਆਦਾ ਵਧੀ ਹੋਈ ਆ ਜਦੋਂ ਦੇ ਟਰੰਪ ਹੁਣੀ ਵਾਈਟ ਹਾਊਸ ਦੇ ਵਿੱਚ ਆਏ ਆ। ਇਹਦੇ ਕਰਕੇ US ਦੇ ਵਿੱਚ ਇਕੋਨਮੀ ਨੂੰ ਲੈ ਕੇ ਜਿਹੜੀ ਚਿੰਤਾ ਵਧੀ ਪਈ ਆ। US ਦੇ ਜਿਹੜੇ ਵਾਈਟ ਹਾਊਸ ਦੇ ਅਧਿਕਾਰੀ ਆ ਉਹਨਾਂ ਨੇ ਤਾਂ ਅਮਰੀਕੀ ਲੋਕਾਂ ਨੂੰ ਇਹ ਕਿਹਾ, ਕਹਿੰਦੇ ਬਿਲਕੁਲ ਤੁਹਾਨੂੰ ਤਿਆਰੀ ਕਰਨ ਦੀ ਲੋੜ ਨਹੀਂ ਆ, ਰਿਸੈਸ਼ਨ ਜਿਹੜਾ ਉਹ ਵਾਸਤੇ ਰਿਸੈਸ਼ਨ ਜਿਹੜਾ ਉਹ ਨਹੀਂ ਆਉਣਾ, ਇਹ ਉਹਨਾਂ ਦੇ ਅਧਿਕਾਰੀ ਕਹਿ ਰਹੇ ਆ। ਪਰ ਖੁਦ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹ ਇਸ ਚੀਜ਼ ਤੋਂ ਮੁਨਕਰ ਨਹੀਂ ਆ, ਉਹ ਇਨਕਾਰੀ ਨਹੀਂ ਆ ਵੀ ਰਿਸੈਸ਼ਨ ਜਿਹੜਾ ਉਹ ਨਹੀਂ ਜਿਹੜਾ ਉਹ ਆਵੇਗਾ। ਸੋ ਇਹ ਚੀਜ਼ ਜਿਹੜੀ ਹੋਈ ਹੈ, ਫੌਕਸ ਦੇ ਉੱਤੇ ਵੀ ਅੱਜ ਗਏ ਸੀਗੇ, ਉੱਥੇ ਵੀ ਉਹਨਾਂ ਨੂੰ ਜਿਹੜਾ ਇਸ ਦੇ ਬਾਰੇ ਰਿਸੈਸ਼ਨ ਬਾਰੇ ਜਿਹੜੀ ਗੱਲ ਕੀਤੀ ਗਈ, ਕਿਉਂਕਿ ਇਹ ਹੁਣ ਤਾਂ ਸਪਸ਼ਟ ਹੀ ਆ ਨਾ, ਹੁਣ ਕਿੰਨਾ ਕੁ ਚਿਰ ਜਿਹੜਾ ਤੁਸੀਂ ਮਿੱਠੀਆਂ ਗੋਲੀਆਂ ਜਿਹੜੀਆਂ ਉਹ ਦੇਈ ਜਾਓਗੇ, ਇਵੈਂਚੁਅਲੀ ਜਿਹੜਾ ਇਸ ਦਾ ਅਸਰ ਤਾਂ ਉਹ ਪੈਣਾ ਹੀ ਆ। ਸਵਾਲਾਂ ਦੇ ਜਵਾਬ ਤਾਂ ਜਿਹੜੇ ਉਹ ਦੇਣੇ ਹੀ ਪੈਣੇ ਆ। ਮੇਕ ਅਮਰੀਕਾ ਅਫੋਰਡੇਬਲ ਅਗੇਨ ਵਾਲੀ ਜਿਹੜੀ ਗੱਲ ਆ ਉਹ ਹਾਲ ਦੀ ਘੜੀ ਪੂਰੀ ਤਰ੍ਹਾਂ ਸੱਚ ਸਾਬਤ ਜਿਹੜੀ ਉਹ ਨਹੀਂ ਹੋ ਰਹੀ ਹੈਗੀ। ਸੋ ਬਿਲਕੁਲ ਅੱਜ ਦੇ ਨਿਊਯਾਰਕ ਟਾਈਮ ਨੇ ਜਿਹੜਾ ਆਰਟੀਕਲ ਆ ਉਹਦਾ ਹੈਡਿੰਗ ਇਸ ਤਰ੍ਹਾਂ ਲਿਖਿਆ ਵੀ ਟਰੰਪਸ ਪਾਲਿਸੀਜ਼ ਹੈਵ ਸ਼ੇਕਨ ਏ ਵਨਸ ਸੋਲਿਡ ਇਕਨੋਮਿਕ ਆਊਟਲੁੱਕ। ਸੋ ਖਾਸ ਕਰਕੇ ਕਹਿੰਦੇ ਵੀ ਪਿਛਲੇ ਹਫ਼ਤਿਆਂ ਦੇ ਵਿੱਚ ਜੋ ਫੈਡਰਲ ਗਵਰਨਮੈਂਟ 'ਚ ਲੇ ਆਫ ਹੋਈ ਆ, ਜਿਸ ਹਿਸਾਬ ਦੇ ਨਾਲ ਟੈਰਿਫ ਲੱਗੇ ਹੈਗੇ ਆ, ਜਿਸ ਹਿਸਾਬ ਦੇ ਨਾਲ ਇਮੀਗ੍ਰੇਸ਼ਨ ਰਾਉਂਡਸ ਅਪ ਹੋਏ ਹੈਗੇ ਆ, ਉਹਨਾਂ ਕਰਕੇ ਜਿਹੜੀ ਇਕਨੋਮਿਕ ਫੋਰਕਾਸਟ ਆ ਉਹ ਖਰਾਬ ਹੋਈ ਆ ਪਿਛਲੇ ਹਫ਼ਤਿਆਂ ਦੇ ਵਿੱਚ। ਸੋ ਤਦੇ ਕਰਕੇ ਟਰੰਪ ਉਹਨਾਂ ਨੇ ਇਹ ਰਿਸੈਸ਼ਨ ਦੇ ਸੰਬੰਧ ਦੇ ਵਿੱਚ ਵੀ ਸਟੇਟਮੈਂਟ ਦਿੱਤੀ ਆ। ਪਰ ਆਪਾਂ ਜਿੰਨੇ ਵੀ ਸਾਡੇ ਸਰੋਤੇ ਆ ਪੰਜਾਬੀ ਰੇਡੀਓ USA ਦੇ ਪਲੀਜ਼ ਸਾਰਿਆਂ ਨੂੰ ਬੇਨਤੀ ਕਰ ਸਕਦੇ ਜਾਂ ਆਪਾਂ ਜੋ ਕੁਝ ਵਾਪਰਿਆ ਉਹਦੇ ਬਾਰੇ ਦੱਸ ਸਕਦੇ ਆ ਵੀ ਆਪਣੀ ਜਿੱਥੇ ਜੌਬ ਆ ਮਿਹਨਤ ਦੇ ਨਾਲ ਕਰੋ ਤਾਂ ਕਿ ਕਿਤੇ ਲੇ ਆਫ ਨਾ ਹੋ। ਦੂਸਰੇ ਨੰਬਰ ਤੇ ਸੇਵਿੰਗ ਜ਼ਰੂਰ ਰੱਖੋ ਜਦੋਂ ਰਿਸੈਸ਼ਨ ਆਉਂਦਾ। ਤੇ ਅੱਜ ਕੱਲ ਸਾਰਿਆਂ ਨੂੰ ਪਤਾ ਆ ਵੀ ਘਰਾਂ ਦੀਆਂ ਪੇਮੈਂਟਾਂ ਬਹੁਤ ਜ਼ਿਆਦਾ ਆ, ਲੋਕਾਂ ਦੀਆਂ ਟੈਕਸਸ ਸਾਰਾ ਕੁਛ, ਜਿੰਨੀ ਵੀ ਸੇਵਿੰਗ ਕਰ ਸਕਦੇ ਆ ਵੱਧ ਤੋਂ ਵੱਧ ਕਰੋ। ਜਿਹੜੇ ਕਈ ਹਜੇ ਵੀ ਸੋਚਦੇ ਹੋਊਗੇ ਵੀ ਲੈ ਇਹ ਤਾਂ ਐਵੇਂ ਮਾਰੀ ਜਾਂਦੇ ਆ, ਜੇ ਕਿਸੇ ਆਪਣੇ ਆਲੇ ਦੁਆਲੇ ਦੇ ਹੋਮ ਡੀਪੂ ਤੇ ਜਾ ਕੇ ਦੇਖਿਓ, ਅੱਜ ਤੋਂ ਕੁਝ ਮਹੀਨੇ ਪਹਿਲਾਂ ਹੋਮ ਡੀਪੂ 'ਚ ਪਾਰਕਿੰਗ ਨਹੀਂ ਲੱਭਦੀ ਹੁੰਦੀ ਸੀ, ਤੇ ਉੱਥੇ ਤੁਸੀਂ ਜਾ ਕੇ ਦੇਖੋ ਵੀ ਕਿੰਨੀਆਂ ਕਾਰਾਂ ਜਿਹੜੀਆਂ ਸਵੇਰ ਨੂੰ ਹੋਮ ਡੀਪੂ 'ਚ ਖੜੀਆਂ ਹੁੰਦੀਆਂ। ਸੋ ਉਹ ਤੋਂ ਤੁਹਾਨੂੰ ਅੰਦਾਜ਼ਾ ਲੱਗ ਜਾਂਦਾ ਵੀ ਕਿੰਨੀ ਕੁ ਰਿਮੋਡਲਿੰਗ, ਕੰਸਟਰਕਸ਼ਨ ਸਾਰਾ ਕੁਝ ਚੱਲ ਰਿਹਾ ਹੈ। ਜੀ ਹਰਜੋਤ ਸਿੰਘ ਜੀ, ਇਸ ਜਿਹੜੇ ਟੈਰਿਫ ਦੇ ਰੌਲੇ ਦੇ ਵਿੱਚ ਨਾ ਇੱਕ ਹੋਰ ਇਸ ਟਾਈਮ ਪੁਆਇੰਟ ਆਫ ਵਿਊ ਸਾਹਮਣੇ ਜਿਹੜਾ ਉਹ ਆ ਰਿਹਾ ਹੈ। ਇਹ ਜਿਹੜੇ ਵਿਚਾਰ ਬਹੁਤ ਚੱਲ ਰਹੇ, ਕਹਿੰਦੇ ਵੀ ਜਿਹੜੇ ਟਰੰਪ ਹੋਣਾ ਦਾ ਜਿਹੜਾ ਇਸ ਦੇ ਵਿੱਚ ਬਾਰ-ਬਾਰ ਪਲਟਣਾ, ਇਹਦੇ ਪਿੱਛੇ ਹੋਰ ਕੀ ਕਾਰਨ ਹੋ ਸਕਦੇ ਆ। ਕਹਿੰਦੇ ਵੀ ਇਹ ਮਾਰਕੀਟ ਨੂੰ ਮੈਨੂਪੂਲੇਟ ਕਰਨ ਦੀ ਵੀ ਇੱਕ ਕੋਸ਼ਿਸ਼ ਆ ਵੀ ਜਦੋਂ ਕਹਿਣਾ ਵੀ ਟੈਰਿਫ ਲੱਗ ਗਏ ਮਾਰਕੀਟ ਡਿੱਗ ਗਈ, ਜਿਹੜੇ ਬਿਲੀਅਨਰਸ ਆ, ਜਿਹੜੀਆਂ ਵੱਡੀਆਂ ਕੰਪਨੀਆਂ ਆ, ਉਹ ਫਿਰ ਮਾਰਕੀਟ ਦੇ ਵਿੱਚ ਸਸਤੇ ਭਾਅ ਦੇ ਉੱਤੇ ਸ਼ੇਅਰ ਖਰੀਦਦੀਆਂ ਆ। ਫਿਰ ਜਦੋਂ ਅਗਲੇ ਦਿਨ ਉਹ ਕਹਿ ਦਿੰਦੇ ਚੱਲ ਛੱਡ ਯਾਰ ਟੈਰਿਫ ਆਪਾਂ ਨਹੀਂ ਲਾਉਣੇ, ਹੁਣ ਫਿਰ ਮਹੀਨੇ ਲਈ ਐਕਸਟੈਂਡ ਕਰ ਦੇਣੇ, ਉਹ ਮਾਰਕੀਟ ਤਾਂ ਜਾਂਦੀ ਆ ਤੇ ਫਿਰ ਮਹਿੰਗੇ ਭਾਅ ਦੇ ਉੱਤੇ ਵੇਚਣਾ। ਸੋ ਇਹ ਅੰਦਰ ਖਾਤੇ ਇੱਕ ਪੋਲੀਟੀਕਲ ਕਰਪਸ਼ਨ ਦੀ ਜਿਹੜੀ ਇਸ ਟਾਈਮ ਇਨਸਾਈਡ ਟ੍ਰੇਡਿੰਗ ਵਾਲੀ ਜਿਹੜੀ ਗੱਲ ਆ, ਉਹ ਇਸ ਐਂਗਲ ਤੋਂ ਵੀ ਜਿਹੜੇ ਲੋਕ ਆ ਉਹ ਦੇਖ ਰਹੇ ਆ ਵੀ ਇਹ ਜਿਹੜਾ ਏਜੰਟ ਆਫ ਇਹਨਾਂ ਨੂੰ ਕੇਓਸ ਤੇ ਕਨਫਿਊਜ਼ਨ, ਇਸੇ ਲਈ ਜਿਹੜੇ ਇਕੋਨੋਮਿਸਟ ਆ ਉਹ ਆਖ ਰਹੇ ਆ ਵੀ ਇਹ ਆਪਣੇ ਜਿਹੜੇ ਸਾਥੀਆਂ ਦੇ, ਆਪਣੇ ਫਰੈਂਡਸ ਦੀਆਂ ਇਸ ਟਾਈਮ ਜੇਬਾਂ ਜਿਹੜੀਆਂ ਉਹ ਲਾਈਨਿੰਗ ਇਸ ਤਰੀਕੇ ਦੇ ਨਾਲ ਕਨਫਿਊਜ਼ਨ ਕਰਕੇ ਜਿਹੜੇ ਉਹ ਕਰ ਰਹੇ ਆ। ਟੈਰਿਫ ਨੂੰ ਲੈ ਕੇ ਮੈਨੂੰ ਨਹੀਂ ਲੱਗਦਾ ਹਰਜੋਤ ਸਿੰਘ ਜੀ ਵੀ ਜਿੱਦਾਂ ਦੇ 2 ਵਾਰੀ ਇਹਨਾਂ ਨੇ ਹੋ ਚੁੱਕਾ ਆ ਵੀ ਇਸ ਤੋਂ ਬਾਅਦ ਲੋਕ ਜਾਂ ਦੂਜੇ ਮੁਲਕ ਜਾਂ ਦੂਜੀਆਂ ਕੰਟਰੀਜ਼ ਜਾਂ ਦੂਜੇ ਜਿਹੜੇ ਹੋਰ
ਇਕੋਨਮੀਜ਼ ਆ ਉਹ ਇਹਨਾਂ ਦੀ ਗੱਲ ਨੂੰ ਜਿਹੜੀ ਜ਼ਿਆਦਾ ਮਹੱਤਤਾ ਦੇਣਗੇ। ਦੇਣੀ ਤਾਂ ਪੈਣੀ ਹੈ, ਚਲੋ ਅਮਰੀਕਾ ਦੇ ਰਾਸ਼ਟਰਪਤੀ ਦੀ ਆ ਰਹੀ ਆ, ਪਰ ਟਰੰਪ ਉਹਨਾਂ ਦੇ ਬਿਆਨ ਨੂੰ ਫਿਰ ਉਹ ਜ਼ਿਆਦਾ ਚਿੱਥ ਕੇ ਦੇਖਣ ਦੀ ਜਿਹੜੀ ਗੱਲ ਹੋਊਗੀ। ਸੋ ਟ੍ਰੇਡ ਪਾਲਿਸੀਜ਼ ਦੇ ਉੱਤੇ ਜਿੱਦਾਂ ਹੀ ਅਨਪ੍ਰੈਡਿਕਟੇਬਿਲਿਟੀ ਜਿਹੜੀ ਉਹ ਬਣੀ ਪਈ ਆ, ਉਹਦੇ ਕਰਕੇ ਜਿਹੜਾ ਮਸਲਾ ਆ ਇਸ ਟਾਈਮ ਗੁੰਝਲਦਾਰ ਜਿਹੜਾ ਉਹ ਬਣ ਚੁੱਕਾ ਹੈਗਾ ਆ। ਲੁਟਨਿਕ ਜਿਹੜੇ ਕਾਮਰਸ ਦੇ ਸਕੱਤਰ ਨੇ, ਲੈਟਸ ਸੀ ਉਹ ਕਿੱਦਾਂ ਦੀ ਕਾਰਜਕਾਰੀ ਕਰਦੇ ਆ, ਕਿਉਂਕਿ ਟਰੰਪ ਹੁਣੇ ਝੱਟ ਦੇਣੀ ਦੂਜੇ ਦੇ ਉੱਤੇ ਭਾਂਡਾ ਭੰਨਣ ਦੇ ਵਿੱਚ ਪਿੱਛੇ ਨਹੀਂ ਹੁੰਦੇ। ਜਦੋਂ ਹੁਣ ਯੂਕਰੇਨ ਤੇ ਰਸ਼ੀਆ ਦੀ ਵਾਰ ਦਾ ਜਿਹੜਾ ਹਰਜੋਤ ਸਿੰਘ ਜੀ ਕੋਈ ਇਸ ਟਾਈਮ ਤਣ ਪੱਤਣ ਜਿਹੜਾ ਗੱਲ ਨਹੀਂ ਸੀ ਲੱਗ ਰਹੀ, ਤਾਂ ਉਹਨਾਂ ਨੇ ਇੱਕ ਦਿਨ ਬੀਤੇ ਦਿਨੀ ਬਿਆਨ ਦਿੱਤਾ ਸੀ, ਕਹਿੰਦੇ ਵੀ ਕੋਈ ਨਹੀਂ, ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਬਹੁਤ ਸਿਆਣਾ ਬੰਦਾ ਆ, ਮੈਂ ਉਹਨੂੰ ਸਾਰੀ ਜ਼ਿੰਮੇਵਾਰੀ ਜਿਹੜੀ ਦਿੱਤੀ ਹੋਈ ਆ, ਆਪਣੇ ਤੋਂ ਮੋਢਿਆਂ ਤੋਂ ਜਿਹੜਾ ਭਾਰ ਆ ਚੱਕ ਕੇ ਰੂਬੀਓ ਦੇ ਮੋਢਿਆਂ ਦੇ ਉੱਤੇ ਜਿਹੜਾ ਉਹਨਾਂ ਨੇ ਇਸ ਚੀਜ਼ ਦਾ ਜਿਹੜਾ ਉਹ ਧਾਰ ਦਿੱਤਾ ਹੈਗਾ ਆ। ਸੋ ਇਵੈਂਚੁਅਲੀ ਇਸ ਟ੍ਰੇਡ ਨੂੰ ਲੈ ਕੇ, ਇਕੋਨਮੀ ਨੂੰ ਲੈ ਕੇ ਵੀ ਉਹ ਕਿਸੇ ਨਾ ਕਿਸੇ ਦੇ ਉੱਤੇ ਜਿਹੜਾ ਦੋਸ਼ ਆ ਉਹ ਜਾਂ ਭਾਰ ਆ ਉਸ ਦੇ ਉੱਤੇ ਪਾ ਸਕਦੇ ਆ। ਜੇ ਨਹੀਂ ਗੱਲ ਬਣੀ ਤਾਂ ਫਿਰ ਬਾਈਡਨ ਹੋਣੀ ਤਾਂ ਬੈਠੀ ਆ ਵੀ ਉਹਨਾਂ ਦੀਆਂ ਪਾਲਿਸੀ ਕਰਕੇ ਹੀ ਸਾਰਾ ਕੁਝ ਜਿਹੜਾ ਉਹ ਹੋ ਰਿਹਾ ਹੈਗਾ। ਸੋ ਇਕੋਨਮੀ ਨੂੰ ਲੈ ਕੇ ਟਰੰਪ ਹੁਣਾਂ ਦਾ ਜਿਹੜਾ ਰਿਸੈਸ਼ਨ ਨੂੰ ਜਿਹੜਾ ਉਹ ਲੈ ਕੇ ਬਿਆਨ ਆ, ਉਹਦੇ ਨਾਲ ਲੋਕਾਂ ਦਾ ਭਰੋਸਾ ਇਨਫੈਕਟ ਰਿਸੈਸ਼ਨ ਨੂੰ ਲੈ ਕੇ ਜਿਹੜਾ ਇੱਕ ਹਿਸਾਬ ਦੇ ਨਾਲ ਘਟ ਗਿਆ ਹੈ, ਜਾਂ ਰਿਸੈਸ਼ਨ ਨੂੰ ਲੈ ਕੇ ਖਤਰਾ ਜਿਹੜਾ ਆ ਉਹ ਵੱਧ ਗਿਆ ਆ ਵੀ ਕੀ ਜਿਹੜਾ ਉਹ ਬਣ ਜਾ ਰਿਹਾ, ਜਦੋਂ ਟਰੰਪ ਹੁਣਾਂ ਨੇ ਖੁਦ ਆਪਣੇ ਮੂੰਹੋਂ ਕਹਿ ਦਿੱਤਾ ਵੀ ਹਾਂ ਇਹ ਚੀਜ਼ ਜਿਹੜੀ ਉਹ ਵਾਪਰ ਸਕਦੀ ਆ। ਸੋ ਟ੍ਰਾਂਜੀਸ਼ਨ ਪੀਰੀਅਡ ਚੋਂ ਕਹਿੰਦੇ ਆਪਾਂ ਲੰਘ ਰਹੇ ਆ। ਸੋ ਇਹ ਬਿਲਕੁਲ ਜਿਹੜੀ ਸਟਾਕ ਮਾਰਕੀਟ ਆ ਕੱਲੀ ਅਮਰੀਕਾ ਦੇ ਵਿੱਚ ਨਹੀਂ, ਅਰਾਊਂਡ ਦਾ ਵਰਲਡ, ਪੂਰੀ ਦੁਨੀਆ ਦੇ ਵਿੱਚ ਅੱਜ ਡਿੱਗੀ ਹੈਗੀ ਆ। ਉਸੇ ਟਾਈਮ ਦੇ ਉੱਤੇ ਜਿਸ ਟਾਈਮ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਵੀ ਹੀ ਡਿਡ ਨਾਟ ਰੂਲ ਆਊਟ ਦਾ ਪੋਸੀਬਿਲਿਟੀ ਵੀ ਰਿਸੈਸ਼ਨ ਆਊਗਾ, ਪਰ ਜੋ ਉਹਨਾਂ ਦੀਆਂ ਪਾਲਿਸੀਜ਼ ਆ, ਟ੍ਰੇਡ ਪਾਲਿਸੀਜ਼ ਨੂੰ ਲੈ ਕੇ, ਖਾਸ ਕਰਕੇ ਜਿਹੜੇ ਤੁਹਾਡੇ ਬਹੁਤ ਇਕਨੋਮਿਕ ਪਾਰਟਨਰਸ ਹੈਗੇ ਆ, ਅਮਰੀਕਾ, ਕੈਨੇਡਾ ਵਰਗੇ ਤੇ ਮੈਕਸੀਕੋ ਵਰਗੇ, ਤੇ ਅੱਜ ਫਿਰ ਚੀਨ ਵਾਲਿਆਂ ਨੇ ਹੁਣ ਰਿਟੈਲੀਏਟਰੀ ਟੈਰਿਫ ਲਾ ਦਿੱਤੇ ਆ ਅਮਰੀਕਾ ਦੇ ਫਾਰਮ ਪ੍ਰੋਡਕਟਸ ਦੇ ਉੱਤੇ। ਸੋ ਉਹਦਾ ਜਿਹੜਾ ਅਸਰ ਬਹੁਤ ਹੋਣ ਜਾ ਰਿਹਾ ਆ। ਦੂਸਰੇ ਪਾਸੇ ਯੂਕਰੇਨ ਦੇ ਉੱਤੇ ਰਸ਼ੀਆ ਨੇ ਹਮਲੇ ਤੇਜ਼ ਕਰ ਦਿੱਤੇ ਆ, ਤੇ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਡੀਮੀਰ ਜ਼ੈਲੈਂਸਕੀ ਅੱਜ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਜੋ ਸਾਊਦੀ ਅਰੇਬੀਆ ਦੇ ਆ ਉਹਦੇ ਨਾਲ ਮਿਲਣ ਜਾ ਰਹੇ ਹੈਗੇ ਆ। ਜ਼ੈਲੈਂਸਕੀ ਕੋਸ਼ਿਸ਼ ਕਰ ਰਿਹਾ ਵੀ ਯੂਐਸ ਦੇ ਨਾਲ ਜਿਹੜਾ ਰਿਲੇਸ਼ਨ ਆ ਉਹ ਉਸੇ ਤਰ੍ਹਾਂ ਬਣਿਆ ਰਹੇ, ਤਾਂ ਕਿ ਜਿਹੜਾ ਆ ਉਹ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਆ ਉਹ ਵੀ ਚਾਹੁੰਦਾ ਵੀ ਜਿਹੜੀ ਜੰਗ ਆ ਉਹ ਬੰਦ ਹੋਵੇ। ਜੀ, ਉਧਰ ਰਸ਼ੀਆ ਨੇ ਹਰਜੋਤ ਸਿੰਘ ਜੀ ਇਸੇ ਬਾਬਤ ਇਹ ਬਿਆਨ ਦਿੱਤਾ, ਡਿਨਾਈ ਕਰ ਦਿੱਤਾ, ਕਹਿੰਦੇ ਵੀ ਯੂਐਸ ਦੇ ਨਾਲ ਸਾਊਦੀ ਅਰੇਬੀਆ 'ਚ ਕੋਈ ਗੱਲਬਾਤ ਨਹੀਂ ਹੋਊਗੀ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਜ਼ੈਲੈਂਸਕੀ ਜਿਹੜੇ ਆ ਉਧਰ ਨੂੰ ਜਾ ਰਹੇ ਆ, ਤੇ ਰੂਸ ਵਾਲੇ ਡਿਨਾਈ ਕਰ ਰਹੇ ਆ ਟਾਕਸ ਨੂੰ ਜਦੋਂ ਲੈ ਕੇ, ਗੱਲਬਾਤ ਨੂੰ ਜਿਹੜਾ ਉਹ ਲੈ ਕੇ। ਸੋ ਹੁਣ ਇਹਦਾ ਕੀ ਅਰਥ ਜਿਹੜਾ ਉਹ ਬਣ ਰਿਹਾ ਆ, ਇਹ ਇੱਕ ਡਿਫਰੈਂਟ ਜਿਹੜੀ ਸਿਚੁਏਸ਼ਨ ਨਵੀਂ ਬਣ ਚੁੱਕੀ ਹੈ। ਕ੍ਰੈਮਲਿਨ ਦੇ ਜਿਹੜੇ ਸਪੋਕਸਪਰਸਨ ਦਮਿਤਰੀ ਪੈਸਕੋਵ ਉਹਨਾਂ ਨੇ ਕਿਹਾ ਆ ਵੀ ਆਪਾਂ ਬਾਈਲੈਟਰਲ ਰਿਲੇਸ਼ਨਸ ਨੂੰ ਮੁੜ ਦੁਬਾਰਾ ਲੀਹ ਤੇ ਲਿਆਉਣ ਦੇ ਅਜੇ ਸ਼ੁਰੂਆਤੀ ਦੌਰ ਦੇ ਵਿੱਚ ਆ। ਇਹ ਪੈਂਡਾ ਲੰਮਾ ਆ, ਔਖਾ ਆ, ਤੇ ਕਹਿੰਦੇ ਵੀ ਘੱਟੋ ਘੱਟ ਦੋਨੋਂ ਪ੍ਰੈਜ਼ੀਡੈਂਟਸ ਨੇ ਐਕਸਪ੍ਰੈਸ ਜਿਹੜਾ ਉਹ ਕੀਤਾ ਆ ਵੀ ਇਦਾਂ ਹੀ ਜਿਹੜਾ ਉਹ ਹੋਊਗਾ। ਔਰ ਜਿਹੜੇ ਪੈਸਕੋਵ ਆ ਉਹਨਾਂ ਨੇ ਉਹਨਾਂ ਰਿਪੋਰਟਸ ਨੂੰ ਡਿਨਾਈ ਕਰ ਦਿੱਤਾ ਆ ਵੀ ਜਿਹੜੇ ਨਵੇਂ ਰਾਊਂਡ ਆਫ ਟਾਕਸ ਯੂਐਸ ਦੇ ਨਾਲ ਸਾਊਦੀ ਅਰੇਬੀਆ ਦੇ ਵਿੱਚ ਹੋਣ ਜਾ ਰਹੇ ਆ, ਉਹਨਾਂ ਨੇ ਇਸ ਦੇ ਉੱਤੇ ਜਵਾਬ ਦੇ ਦਿੱਤਾ ਇਟ ਇਜ਼ ਨਾਟ ਟਰੂ। ਸੋ ਰਸ਼ੀਆ ਵਾਲੇ ਇਸ ਗੱਲਬਾਤ ਨੂੰ ਲੈ ਕੇ ਕਹਿ ਰਹੇ ਆ ਵੀ ਅਸੀਂ ਹੁਣ ਇਸ ਨਵੀਂ ਗੱਲਬਾਤ ਦੇ ਵਿੱਚ ਸ਼ਾਮਲ ਨਹੀਂ ਹੈਗੇ, ਆਉਂਦੇ ਦਿਨਾਂ 'ਚ ਹੋਊਗੀ, ਉਸ ਦੇ ਬਾਰੇ ਜਿਹੜਾ ਉਹ ਕਿਹਾ ਨਹੀਂ ਜਾ ਸਕਦਾ। ਸੋ ਯੂਕਰੇਨ ਵਾਲੇ ਜਿਹੜੇ ਮੁੜ ਦੁਬਾਰਾ ਟੇਬਲ ਦੇ ਉੱਤੇ ਬੈਠਣ ਨੂੰ ਰਾਜੀ ਹੋਏ ਆ, ਤੇ ਉਧਰ ਰਸ਼ੀਆ ਵਾਲੇ ਟੇਬਲ ਤੋਂ ਉੱਠ ਕੇ ਜਾ ਰਹੇ ਆ। ਸੋ ਇਹਦੀ ਸਥਿਤੀ ਜਿਹੜੀ ਆਉਂਦੇ ਦਿਨਾਂ 'ਚ ਯੂਕਰੇਨ ਤੇ ਜਿਹੜੇ ਰਸ਼ੀਆ ਦੇ ਵਾਰ ਨੂੰ ਲੈ ਕੇ ਕੀ ਬਣੂਗੀ, ਇਹਦੇ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀਆਂ ਆਉਂਦੇ ਸਮੇਂ 'ਚ ਵੀ ਸਾਂਝੀਆਂ ਕਰਦੇ ਰਹਾਂਗੇ। ਤੇ ਆਪਾਂ ਇੱਕ ਬ੍ਰੇਕ ਲੈਂਦੇ ਆ, ਬ੍ਰੇਕ ਤੋਂ ਬਾਅਦ 에ਅਰ ਇੰਡੀਆ ਦੀ ਫਲਾਈਟ ਵਾਪਸ ਹੋਈ ਹੈਗੀ ਆ। ਉਹਦਾ ਅਸਲੀ ਸੱਚ ਕੀ ਨਿਕਲਿਆ, ਕੈਲੀਫੋਰਨੀਆ ਦੇ ਬੇ ਏਰੀਏ ਦੇ ਵਿੱਚ ਇੱਕ ਗੁਰੂ ਘਰ 'ਚ ਇਲੈਕਸ਼ਨਸ ਹੋਈਆਂ, ਉਹਨਾਂ ਦੇ ਕੀ ਰਿਜ਼ਲਟਸ ਆਏ ਹੈਗੇ ਆ, ਤੇ ਬਹੁਤ ਵੱਡਾ ਪ੍ਰੋਟੈਸਟ ਇਸ ਟਾਈਮ ਹੋ ਰਿਹਾ ਵੀ ਇੱਕ ਯੂਨੀਵਰਸਿਟੀ ਦਾ, ਜੋ ਕੋਲੰਬੀਆ ਯੂਨੀਵਰਸਿਟੀ ਦਾ ਸਟੂਡੈਂਟ ਆ, ਉਸ ਨੂੰ ਆਈਸ ਵੱਲੋਂ ਅਰੈਸਟ ਕੀਤਾ ਗਿਆ ਜੀ।
ब्रेक तो बाद एक बारी फिर आप सबका स्वागत है ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਚ ਹਰਜੋਤ ਸਿੰਘ ਜੀ ਜੀ ਆਇਆਂ ਨੂੰ ਇੱਕ ਵਾਰੀ ਫਿਰ ਸਵਾਗਤ ਹੈ ਜੀ ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਖਬਰਾਂ ਵੱਲ ਸਾਂਝੀ ਕਰੀਏ ਤੇ 에ਅਰ ਇੰਡੀਆ ਦੇ ਬਾਰੇ ਆਪਾਂ ਨੂੰ ਵੀ ਸਰੋਤੇ ਬਹੁਤ ਵਾਰ ਰੇਡੀਓ ਤੇ ਕਾਲਾਂ ਕਰਕੇ ਦੱਸਦੇ ਰਹਿੰਦੇ ਆ ਵੀ 에ਅਰ ਇੰਡੀਆ ਜਦੋਂ ਜਾਂਦੇ ਤਾਂ ਇਹ ਸੌਖ ਕਰਕੇ ਆ ਵੀ ਸਿੱਧੀ ਫਲਾਈਟ ਚੱਲ ਜਾਂਦੀ ਆ, ਪਰ ਕਿਸੇ ਦਾ ਕੋਈ ਟੀਵੀ ਨਹੀਂ ਕੰਮ ਕਰਦਾ, ਕਿਸੇ ਦਾ ਕੋਈ ਸੁਣਨ ਵਾਲਾ ਨਹੀਂ ਕੰਮ ਕਰਦਾ, ਕਿਸੇ ਦਾ ਕੁਝ ਨਹੀਂ ਕਰਦਾ। ਪਰ ਇਸ ਵਾਰੀ ਜਿਹੜੀ ਸੀਟਾਂ 에ਅਰ ਟੁੱਟੀਆਂ, ਇੰਡੀਆ ਦੀ ਫਲਾਈਟ ਕਾਕਰੋਚ ਇਹ ਵੀ ਨਾਲ ਐਡ ਕਰਦੀ, ਇਹ ਵੀ ਲੋਕਾਂ ਨੇ ਸ਼ਿਕਾਇਤਾਂ ਕੀਤੀਆਂ। ਜੀ ਇਸ ਵਾਰੀ ਸ਼ਿਕਾਗੋ ਤੋਂ ਫਲਾਈਟ ਜਾ ਰਹੀ ਸੀ, 10 ਘੰਟਿਆਂ ਬਾਅਦ ਫਲਾਈਟ ਨੂੰ ਵਾਪਸ ਕਰਨਾ ਪਿਆ। ਕਾਰਨ ਕੀ ਸੀ ਵੀ ਉਹਨਾਂ ਦੀਆਂ 12 ਦੇ ਵਿੱਚੋਂ 8 ਜਿਹੜੀਆਂ ਟਾਇਲਟਸ ਸੀਗੀਆਂ ਉਹ ਕਲੌਗ ਸੀਗੀਆਂ, ਉਹ ਬੰਦ ਹੋ ਗਈਆਂ। ਸਟਕ ਹੋ ਗਈਆਂ। ਸਭ ਤੋਂ ਕਹਿੰਦੀ ਮਾੜੀ ਗੱਲ ਇਹ ਆ ਵੀ ਜਹਾਜ਼ ਫਲਾਈ ਕਰਨ ਤੋਂ ਪਹਿਲਾਂ ਜਿਹੜਾ ਸਟਾਫ ਸੀ ਉਹਨੂੰ ਪਤਾ ਸੀ ਵੀ 8 ਖਰਾਬ ਆ, ਫਿਰ ਵੀ ਉਹ ਜਹਾਜ਼ ਨੂੰ ਨਾਲ ਲੈ ਗਏ। ਤੇ ਜਦੋਂ ਉਹ ਫਿਰ ਕਲੌਗ ਹੋ ਗਈਆਂ ਤੇ ਜਦੋਂ ਫਿਰ ਉਹਨਾਂ ਨੇ ਪਲੇਨ ਵਾਪਸ ਕੀਤਾ ਤਦ ਵੀ ਇਹ ਦੱਸਿਆ ਨਹੀਂ ਵੀ ਅਸੀਂ ਵਾਪਸ ਸ਼ਿਕਾਗੋ ਨੂੰ ਹੀ ਜਾ ਰਹੇ ਹੈਗੇ ਆ। ਉਹ ਲੋਕਾਂ ਨੇ ਜਦੋਂ ਚੈੱਕ ਕੀਤਾ ਉਹਨਾਂ ਨੂੰ ਪਤਾ ਲੱਗਾ ਵੀ ਇਹ ਵਾਪਸ ਹੁਣ ਸਾਨੂੰ ਸ਼ਿਕਾਗੋ ਨੂੰ ਲੈ ਕੇ ਜਾ ਰਹੇ ਆ। ਉਹ ਬਹੁਤ ਸਾਰੀਆਂ ਵੀਡੀਓਜ਼ ਵੀ ਵਿੱਚੋਂ ਆ ਰਹੀਆਂ, ਲੋਕ ਲੜਦੇ ਵੀ ਹੈਗੇ ਆ ਸਟਾਫ ਦੇ ਨਾਲ ਕਾਫੀ ਜ਼ਿਆਦਾ। ਸੋ ਇੱਕ ਤਰ੍ਹਾਂ ਦੇ ਨਾਲ 에ਅਰ ਇੰਡੀਆ ਦੇ ਲਈ ਇਹ ਬਹੁਤ ਹੀ ਜਿਹੜੀ ਮਾੜੀ ਐਮਬੈਰਸਿੰਗ ਜਿਹੜੀ ਸਿਚੁਏਸ਼ਨ ਬਣੀ ਹੋਈ ਆ। ਵੀ ਦੇਖੋ ਕਈ ਵਾਰੀ ਆਪਾਂ ਸੁਣਦੇ ਆ ਵੀ ਦੇਖੋ ਜੀ ਥ੍ਰੈਟ ਹੋਈ ਆ ਤਾਂ ਕਰਕੇ ਫਲਾਈਟ ਵਾਪਸ ਗਈ ਆ। ਹੁਣ ਇਹ ਦੇਖੋ ਵੀ ਟਾਇਲਟਸ ਕਹਿੰਦੇ ਲੀਕ ਕਰਦੀਆਂ ਸੀਗੀਆਂ, ਕਲੌਗਡ ਸੀਗੀਆਂ, ਉਹਦੇ ਕਰਕੇ ਇਹ ਜਿਹੜੀ ਫਲਾਈਟ ਆ ਉਹ ਫਿਰ ਵਾਪਸ ਸ਼ਿਕਾਗੋ ਨੂੰ ਆਈ। ਦੈਟ ਵਾਜ਼ ਅ ਕ੍ਰੈਪੀ ਫਲਾਈਟ, ਜਿੱਦਾਂ ਹੁਣ ਕਹਿੰਦੇ ਆ ਵੀ ਉਹ ਚੀਜ਼ ਜਿਹੜੀ ਬਣੀ ਆ। ਸੋ 에ਅਰ ਫਲਾਈਟ 126 ਸੀਗੀ। 5 ਮਾਰਚ ਨੂੰ ਇਸਨੇ ਉਡਾਨ ਜਿਹੜੀ ਉਹ ਭਰੀ ਸੀ। 12 ਚੋਂ ਜਿੱਦਾਂ ਦੱਸਿਆ ਵੀ 8 ਟਾਇਲਟ ਟੁੱਟੀਆਂ ਸੀ। ਇਹ ਝੂਠ ਜਿਹੜੀਆਂ ਇਹ ਚੀਜ਼ਾਂ ਦੇ ਵਿੱਚ ਹੋਰ ਮਾਰ ਦਿੰਦੇ ਆ। ਸਿਕਿਉਰਿਟੀ ਥ੍ਰੈਟ ਤੇ ਬੰਬ ਜਿਹੜੀ ਆ ਚੀਜ਼ ਵੀ ਉਹ ਚੀਜ਼ ਹੋ ਗਈ ਆ। ਸੋ ਨਿਕਲਿਆ ਜਿਹੜਾ ਕੁਛ ਹੋਰ। ਕਹਿੰਦੇ ਅਜੇ ਗ੍ਰੀਨਲੈਂਡ ਤਾਈਂ ਪਹੁੰਚੇ ਸੀ, 5 ਘੰਟੇ ਗਏ ਸੀ ਤੇ 5 ਘੰਟੇ ਵਿਚਾਰੇ ਆ ਉਹ ਵਾਪਸ ਆ ਗਏ। ਇਹ ਫਲਾਈਟ ਟੂ ਨੋਵੇਅਰ, ਵੀ ਜਿੱਥੋਂ ਤੁਰੇ ਉੱਥੇ ਹੀ ਜਿਹੜੇ ਉਹਨਾਂ ਨੂੰ ਮੁੜ ਕੇ ਵਾਪਸ ਆ ਜਿਹੜਾ ਉਹ ਲਿਆਉਣਾ ਪਿਆ। ਇੰਨੇ ਜਿਹੜੇ ਉਹ ਮਾੜੇ ਹਾਲਾਤ ਇਹਨਾਂ ਦੇ ਜਿਹੜੇ ਹੋਏ ਆ। 에ਅਰ ਇੰਡੀਆ ਨੂੰ ਉੱਦਾਂ ਹੁਣ ਰੀਸੈਂਟਲੀ ਉੱਥੇ ਦੀ ਇੱਕ ਹੋਰ ਪ੍ਰਾਈਵੇਟ ਕੰਪਨੀ ਨੇ ਖਰੀਦ ਤਾਂ ਲਿਆ ਹੈਗਾ ਆ, ਪਰ ਜਿਹੜੀ ਸਰਵਿਸ ਆ ਜਿਸ ਹਿਸਾਬ ਦੇ ਨਾਲ ਕਹਿੰਦੇ ਵੀ ਉਹ ਹੋਣੀ ਚਾਹੀਦੀ ਆ ਉਹ ਅਜੇ ਤੱਕ ਵੀ ਉਹ ਬਣੀ ਨਹੀਂ ਹੈਗੀ। ਸੋ ਬਹੁਤ ਸਾਰੇ ਜਿਹੜੇ ਲੋਕ ਆ ਇਸੇ ਕਰਕੇ ਇਹਨੂੰ ਹੁਣ ਅਵੋਇਡ ਵੀ ਜਿਹੜੇ ਉਹ ਕਰਦੇ ਆ। ਇੱਕ ਬੀਬੀ ਦੱਸ ਰਹੀ ਸੀ, ਕਹਿੰਦੀ ਵੀ ਮੈਂ ਆਪਣੇ ਲਾਈਫ ਟਾਈਮ ਰਿਵਾਰਡ ਪ੍ਰੋਗਰਾਮ ਦੇ ਨਾਲ ਫਸਟ ਕਲਾਸ ਫਲਾਈਟ ਟਿਕਟ ਜਿਹੜੀ ਉਹ ਬੁੱਕ ਕੀਤੀ ਸੀਗੀ, ਵਿਆਹ ਵੇਖਣ ਜਾਣਾ ਸੀਗਾ ਇੰਡੀਆ ਦੇ ਵਿੱਚ, ਤੇ ਕਹਿੰਦੀ ਉਹ ਸਾਰਾ ਕੁਝ ਹੁਣ ਮਿੱਟੀ ਹੋ ਗਿਆ। ਉੱਦਾਂ ਕਹਿੰਦੇ ਵੀ ਲੋਕ ਆਰਾਮ ਦੇ ਨਾਲ ਬਾਅਦ ਚ ਉਤਰ ਗਏ। ਉਹ ਕਹਿੰਦੇ ਵੀ ਅਸੀਂ ਅਕਮੋਡੇਸ਼ਨ ਜਿਹੜੀਆਂ ਉਹ ਦੇ ਦਿੱਤੀਆਂ। 에ਅਰ ਲਾਈਨ ਵਾਲੇ ਕਹਿੰਦੇ ਵੀ ਲੋਕਾਂ ਨੇ ਪਲਾਸਟਿਕ ਦੇ ਬੈਗ ਤੇ ਰੈਗ ਜਿਹੜੇ ਉਹ ਇਸ ਦੇ ਵਿੱਚ ਕੱਪੜੇ ਜਿਹੜੇ ਸੁੱਟਤੇ। ਜਾਂ ਕਿਹੜੇ ਮੂਰਖ ਨੇ ਲੋਕ ਏਦਾਂ ਜਿਹੜਾ ਇਹ ਕੰਮ ਕਰਨਗੇ ਵੀ ਆਪਣੀ ਨਾਕਾਮੀ ਲੋਕਾਂ ਦੇ ਸਿਰ ਜਿਹੜੀ ਉਹ ਸਿੱਟਣ ਦਾ ਜਿਹੜਾ ਇਹਨਾਂ ਨੇ ਠੇਕਾ ਲਿਆ ਆ। ਇਹੀ ਕੰਮ ਜਿਹੜਾ ਉਹ ਕਰ ਰਹੇ ਆ। ਉਹ ਪੈਸੰਜਰਸ ਨੂੰ ਮੂਰਖ ਹੀ ਜਿਹੜਾ ਉਹ ਹਮੇਸ਼ਾ ਬਣਾਉਂਦੇ ਆ ਜਾਂ ਬਣਾ ਰਹੇ ਆ। ਜਿੱਦਾਂ ਦੇ ਹਾਲਾਤ ਆ ਵੀ ਨੋ ਡਾਊਟ ਜਿਹੜੀ ਗੱਲ ਤੁਸੀਂ ਆਖੀ ਵੀ ਭਾਈ ਡਾਇਰੈਕਟ ਫਲਾਈਟ ਹੋਣ ਕਰਕੇ ਲੋਕ ਇਸ ਨੂੰ ਇਸ ਲਈ ਤਰਜੀਹ ਦਿੰਦੇ ਆ ਵੀ ਚੱਲ ਉਤਰਨਾ ਨਹੀਂ ਪੈਂਦਾ, ਟਰਾਂਸਫਰ ਨਹੀਂ ਵਿੱਚ ਕਰਨਾ ਪੈਂਦਾ, ਵੀ ਸਿੱਧਾ ਚੜੋ ਤੇ ਸਿੱਧਾ ਜਿਹੜਾ ਉਤਰ ਜਾਓ। ਪਰ ਉਹਨਾਂ ਦੇ ਆਪਣੇ ਜਿਹੜੇ ਉਹ ਲੋਕਾਂ ਦੇ ਨਾਲ ਆ ਜਿਹੜੇ ਕਰਤੂਤਾਂ ਆ ਉਹ ਕਰੀ ਜਾਂਦੇ ਆ। ਇਹਨਾਂ ਨੂੰ ਜਿਹੜਾ ਸਰਵਿਸ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਸੁਧਾਰ ਲਿਆਉਣ ਦੀ ਜਿਹੜੀ ਇਸ 'ਚ ਜ਼ਰੂਰਤ ਹੈਗੀ ਆ। ਜੀ, ਸੈਕਟਰੀ ਆਫ ਸਟੇਟ ਰੂਬੀਓ ਹੁਣੀ ਇਹ ਕਹਿ ਰਹੇ ਆ ਵੀ ਜਿਹੜਾ ਯੂਐਸ ਏਡ ਪ੍ਰੋਗਰਾਮ USAID ਦਾ ਸੀ ਉਹ 83% ਕੱਟ ਕਰਨ ਦੇ ਨਾਲ ਆਲਮੋਸਟ ਹੁਣ ਕਹਿੰਦੇ ਅਸੀਂ ਕੰਪਲੀਟ ਕਰ ਦਿੱਤਾ ਹੈਗਾ ਆ। ਸਿਰਫ 18% ਦੇ ਕਰੀਬ ਜਿਹੜਾ ਡਿਵੈਲਪਮੈਂਟ ਪ੍ਰੋਗਰਾਮ ਆ ਉਸ ਨੂੰ USAID ਦੇ ਤਹਿਤ ਜਾਰੀ ਰੱਖਿਆ ਜਾਊਗਾ। ਉਹ ਵੀ ਉਹਦੇ ਬਾਰੇ ਜਿਹੜੀ ਆ ਕਾਂਗਰਸ ਦੇ ਵਿੱਚ ਡਿਸਕਸ਼ਨ ਹੋਊਗੀ ਵੀ ਉਹਨਾਂ ਨੂੰ ਵੀ ਰੱਖਣਾ ਹੈ ਜਾਂ ਉਹ ਵੀ ਬਾਅਦ ਦੇ ਵਿੱਚ ਬੰਦ ਕਰ ਦੇਣਾ ਹੈਗਾ। ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਨਵਰੀ 20 ਨੂੰ ਇੱਕ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ ਜਿਹਦੇ ਮੁਤਾਬਕ ਜਿੰਨੀ ਵੀ ਬਾਹਰਲੇ ਮੁਲਕਾਂ ਦੇ ਵਿੱਚ ਅਸਿਸਟੈਂਟਸ ਜਾਂਦੀ ਸੀ, ਹੈਲਪ ਜਾਂਦੀ ਸੀ, ਉਸ ਨੂੰ ਰੋਕ ਦਿੱਤਾ ਗਿਆ ਸੀ, ਜੋ ਕਿ ਬਿਲੀਅਨਸ ਆਫ ਡਾਲਰ ਦੇ ਵਿੱਚ ਬਣਦੀ ਆ। ਸੋ ਰੂਬੀਓ ਨੇ ਇਹ ਕਿਹਾ ਵੀ ਕਈ ਵਾਰੀ ਤਾਂ ਇਹ ਜਿਹੜੀ ਏਡ ਜਾਂਦੀ ਸੀ ਉਹ ਸਾਡਾ ਹੀ ਨੁਕਸਾਨ ਕਰਦੀ ਸੀਗੀ। 6200 ਦੇ ਕਰੀਬ ਪ੍ਰੋਗਰਾਮ ਸੀ US ਏਡ ਦੇ, ਜਿਹਦੇ ਚੋਂ 5200 ਟੋਟਲੀ ਐਲੀਮੀਨੇਟ ਕਰ ਦਿੱਤੇ ਗਏ ਹੈਗੇ ਆ। ਹੁਣ ਕਹਿੰਦੇ ਵੀ ਕਾਂਗਰਸ ਦੀ ਸੁਲਾਹ ਦੇ ਨਾਲ 18% ਜਿਹੜੇ ਪ੍ਰੋਗਰਾਮ ਰਹਿੰਦੇ ਆ ਉਹਨਾਂ ਨੂੰ ਚਾਲੂ ਰੱਖਿਆ ਜਾਊਗਾ ਜਾਂ ਉਹਨਾਂ ਚੋਂ ਵੀ ਕੁਝ ਬੰਦ ਕੀਤਾ ਜਾਊਗਾ। ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੂਗਾ।
ਜੀ, ਬਿਲਕੁਲ। ਸੋ ਇਹ ਮਾੜੀ ਜਿਹੜੀ ਸਥਿਤੀ ਆ ਉਹ USAID ਦੇ ਉਹ ਤਾਂ ਬੰਦ ਕਰਕੇ ਇਨਫੈਕਟ ਜਿਹੜਾ ਹਰਜੋਤ ਸਿੰਘ ਜੀ ਉਹਨਾਂ ਨੇ ਕਿਹਾ ਵੀ ਇਹ ਜਿਹੜੇ ਸਾਰੀ ਕਾਰਵਾਈ ਆ ਹੁਣ ਸੈਕਟਰੀ ਸਟੇਟ ਆਫਿਸ ਦੇ ਥਰੂ ਹੀ ਜਿਹੜਾ ਉਹ ਕੀਤਾ ਜਾਊਗਾ। ਅਦਾਲਤ ਦੇ ਵਿੱਚ ਬਹੁਤ ਸਾਰੇ ਜਿਹੜੇ ਕੇਸ ਆ ਇਸ ਨੂੰ ਲੈ ਕੇ ਵੀ ਚੱਲ ਰਹੇ ਹੈਗੇ ਆ। ਟਰੰਪ ਇਹ ਨਹੀਂ ਆ ਵੀ ਟਰੰਪ ਹੁਣਾਂ ਨੇ ਜੋ ਕਰ ਰਹੇ ਵੀ ਉਸ ਦੇ ਵਿੱਚ ਉਹਨਾਂ ਨੂੰ ਜਿੱਤਾਂ ਜਿਹੜੀਆਂ ਹਰ ਥਾਂ ਦੇ ਉੱਤੇ ਮਿਲ ਰਹੀਆਂ ਉਹਨਾਂ ਨੂੰ ਹਾਰਾਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ। ਨੈਸ਼ਨਲ ਲੇਬਰ ਰਿਲੇਸ਼ਨ ਬੋਰਡ ਦੀ ਜਿਹੜੀ ਮੈਂਬਰ ਗਵੈਨ ਵਿਲਕਾਕਸ ਜਿਸ ਨੂੰ ਬਗੈਰ ਕਿਸੇ ਕਹਿ ਲਓ ਵੀ ਕਾਰਨ ਤੋਂ ਅਹੁਦੇ ਤੋਂ ਲਾ ਦਿੱਤਾ ਗਿਆ ਸੀ, ਯੂ ਆਰ ਫਾਇਰਡ, ਚਾਹੇ ਉਹ ਉਹਨਾਂ ਦਾ ਫੇਵਰੇਟ ਡਾਇਲੋਗ ਹੈਗਾ ਟਰੰਪ ਹੁਣਾਂ ਦਾ। ਪਰ ਅਦਾਲਤ ਦੇ ਵਿੱਚ ਜਾਣ ਤੋਂ ਬਾਅਦ ਚ ਅੱਜ ਮੁੜ ਦੁਬਾਰਾ ਉਹ ਹੈੱਡਕੁਆਟਰ ਦੇ ਵਿੱਚ ਕਿਤੇ ਵਾਪਸ ਆਏ ਆ ਤੇ ਫੈਡਰਲ ਜੱਜ ਨੇ ਉਹਨਾਂ ਨੂੰ ਰੀਇਨਸਟੇਟ ਕਰ ਦਿੱਤਾ ਸੀ ਵੀ ਇਦਾਂ ਜਿਹੜਾ ਆ ਉਹ ਧੱਕੇ ਦੇ ਨਾਲ ਕਿਸੇ ਨੂੰ ਜਿਹੜਾ ਉਹ ਲਾਇਆ ਨਹੀਂ ਜਾ ਸਕਦਾ ਹੈਗਾ। ਸੋ ਕਹਿੰਦੇ ਵੀ ਜਿਹੜੀ ਅਬਰਪਟ ਫਾਇਰਿੰਗ ਹੋਈ ਸੀ ਪ੍ਰੈਜ਼ੀਡੈਂਟ ਟਰੰਪ ਦੇ ਦੁਆਰਾ ਜਨਵਰੀ ਦੇ ਵਿੱਚ, ਉਹਨਾਂ ਨੇ ਅੱਜ ਫਿਰ ਮੁੜ ਵਾਪਸੀ ਇਸ ਦੇ ਵਿੱਚ ਕੀਤੀ ਆ। ਇਹ ਇੰਡੀਪੈਂਡੈਂਟ ਰੈਗੂਲੇਟਰੀ ਏਜੰਸੀ ਆ NLRB, ਜਿਸ ਨੂੰ ਇਹ ਜਿਹੜੀ ਇਹਨਾਂ ਦੀ ਕਹਿ ਲਓ ਵੀ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਚੱਲ ਰਹੀ ਸੀ, ਦੇਖ ਰੇਖ ਦੇ ਵਿੱਚ ਜਿਹੜੀ ਉਹ ਚੱਲ ਰਹੀ। ਜੱਜ ਨੇ ਆਦੇਸ਼ ਦੇ ਦਿੱਤੇ ਸੀਗੇ ਟਰੰਪ ਪ੍ਰਸ਼ਾਸਨ ਨੂੰ ਵੀ ਵਿਲਕਾਕਸ ਉਹਨਾਂ ਨੂੰ ਮੁੜ ਦੁਬਾਰਾ ਉਸੇ ਹੀ ਅਹੁਦੇ ਦੇ ਉੱਤੇ ਜਿਹੜਾ ਉਹ ਲਾਇਆ ਜਾਵੇ। ਸੋ ਟਰੰਪ ਹੁਣੀ ਫੈਡਰਲ ਜਿਹੜੀ ਵਰਕਫੋਰਸ ਆ ਉਸ ਦੇ ਵਿੱਚ ਵੱਡੀਆਂ ਜਿਹੜੀਆਂ ਚੇਂਜਿਸ ਆ ਉਹ ਕਰ ਰਹੇ ਹੈਗੇ ਆ। ਕਈਆਂ ਨੇ ਜੱਜ ਨੇ ਤਾਂ ਇੱਥੋਂ ਤੱਕ ਵੀ ਜਿਹੜਾ ਉਹ ਕਿਹਾ ਵੀ ਅਮਰੀਕਨ ਪ੍ਰੈਜ਼ੀਡੈਂਟ ਇਜ਼ ਨਾਟ ਅ ਕਿੰਗ, not even an elected one. His power to remove federal officer and honest civil servants like plaintiff is not absolute. ਸੋ ਇਹ ਰਾਜਾ ਨਹੀਂ ਆ ਕਹਿੰਦੇ ਵੀ ਟਰੰਪ ਵੀ ਆਪਣੀ ਜਿਹੜੀ ਮਨਮਰਜ਼ੀਆਂ ਜਿਹੜੀਆਂ ਆ ਜਿੱਥੇ ਜੀ ਕਰਦਾ ਉਹ ਕਰੂਗਾ। ਸੋ ਚੈਕਸ ਐਂਡ ਬੈਲੈਂਸਿਸ ਜਿਹੜੇ ਆ ਉਹ ਲੱਗੇ ਹੋਏ ਆ। ਸੋ ਟਰੰਪ ਹੁਣਾਂ ਦੇ ਨੂੰ ਲੈ ਕੇ ਜੱਜ ਦੇ ਦੁਆਰਾ ਇਸ ਤਰੀਕੇ ਦੇ ਨਾਲ ਫੈਸਲੇ ਦੇ ਵਿੱਚ ਲਿਖੇ ਜਾਣ ਦੇ ਨਾਲ ਕਈ ਜਿਹੜੀਆਂ ਚੀਜ਼ਾਂ ਹੋਰ ਉੱਭਰ ਕੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ। ਅੱਜ ਨਿਊਯਾਰਕ ਸਿਟੀ ਦਾ ਜਿਹੜਾ ਫੈਡਰਲ ਪਲਾਜ਼ਾ ਹੈ ਉੱਥੇ ਬਹੁਤ ਵੱਡਾ ਪ੍ਰੋਟੈਸਟ ਹੋ ਰਿਹਾ ਹੈ ਕਿਉਂਕਿ ਵੀਕਐਂਡ ਦੇ ਦੌਰਾਨ ਕੋਲੰਬੀਆ ਯੂਨੀਵਰਸਿਟੀ ਦਾ ਇੱਕ ਗ੍ਰੈਜੂਏਟ ਲੈਵਲ ਦਾ ਜਿਹੜਾ ਸਟੂਡੈਂਟ ਹੈ ਮਹਿਮੂਦ ਖਲੀਲ, ਉਹਨੂੰ ਆਈਸ ਵੱਲੋਂ ਅਰੈਸਟ ਕਰ ਲਿਆ ਸੀ। ਯੂਨੀਵਰਸਿਟੀ ਦੇ ਅੰਦਰ ਹੀ ਯੂਨੀਵਰਸਿਟੀ ਦੀਆਂ ਅਪਾਰਟਮੈਂਟਾਂ ਵਿੱਚ ਉਹ ਰਹਿੰਦਾ ਸੀ। ਉਹਦੇ ਉੱਤੇ ਇਹ ਚਾਰਜਸ ਲਾਏ ਗਏ ਆ ਕਿ ਜਦੋਂ ਪ੍ਰੋ ਪਾਲਸਤੀਨੀਅਨ ਪ੍ਰੋਟੈਸਟ ਹੋਏ ਸੀ ਉਹ ਉਹਨਾਂ ਨੂੰ ਆਰਗੇਨਾਈਜ਼ ਕਰ ਰਿਹਾ ਸੀ, ਉਹਨਾਂ ਦਾ ਮੇਨ ਲੀਡਰ ਸੀ। ਪਿਛਲੇ ਦਿਨਾਂ 'ਚ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇਹ ਕਿਹਾ ਸੀ ਵੀ ਜਿਹੜੇ ਯੂਨੀਵਰਸਿਟੀ ਦੇ ਵਿੱਚ ਪ੍ਰੋਟੈਸਟ ਹੁੰਦੇ ਆ ਉਹ ਬੰਦ ਹੋਣੇ ਚਾਹੀਦੇ ਆ, ਮੂੰਹ ਉਹਨਾਂ ਦੇ ਲੁਕੇ ਨਹੀਂ ਹੋਣੇ ਚਾਹੀਦੇ ਹੈਗੇ, ਤੇ ਜੇ ਕਿਸੇ ਨੂੰ ਇਨਸਲਟ ਕਰਨ ਵਾਲੇ ਆ ਉਹਨਾਂ ਨੂੰ ਅਰੈਸਟ ਵੀ ਕੀਤਾ ਜਾਊਗਾ ਤੇ ਉਹਨਾਂ ਦੇ ਵੀਜ਼ੇ ਵੀ ਰਿਵੋਕ ਕੀਤੇ ਜਾਊਗੇ। ਜਦੋਂ ਜਿਹੜਾ ਖਲੀਲ ਆ ਉਸ ਦੇ ਅਟਾਰਨੀ ਨੇ ਆਈਸ ਵਾਲਿਆਂ ਨੂੰ ਪੁੱਛਿਆ ਵੀ ਭਾਈ ਕਿਸ ਬੇਸ ਦੇ ਉੱਤੇ ਤੁਸੀਂ ਅਰੈਸਟ ਕੀਤਾ, ਕਹਿੰਦੇ ਜੀ ਇਹਦਾ ਸਟੂਡੈਂਟ ਵੀਜ਼ਾ ਕੈਂਸਲ ਕਰ ਦਿੱਤਾ ਗਿਆ ਹੈਗਾ। ਉਹ ਕਹਿੰਦੇ ਵੀ ਇਹ ਤਾਂ ਗ੍ਰੀਨ ਕਾਰਡ ਹੋਲਡਰ ਆ, ਇਹਦੀ ਵਾਈਫ US ਸਿਟੀਜ਼ਨ ਆ, ਉਹ ਕਹਿੰਦੇ ਇਹਦਾ ਗ੍ਰੀਨ ਕਾਰਡ ਵੀ ਕੈਂਸਲ ਕਰ ਦਿੱਤਾ ਗਿਆ। ਕਹਿੰਦੇ ਸਿੱਧਾ ਜਵਾਬ ਇਹ ਸੀ। ਸੋ ਇੰਨੀ ਜ਼ਿਆਦਾ ਜਲਦੀ ਚ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਐਕਸ਼ਨ ਨੈਟਵਰਕ ਨੇ ਇੱਕ ਪਟੀਸ਼ਨ ਸਾਈਨ ਕੀਤੀ। 9 ਲੱਖ ਦੇ ਕਰੀਬ ਲੈਟਰਸ ਆਲਰੇਡੀ ਜਾਰੀ ਹੋ ਚੁੱਕੇ ਹੈਗੇ ਆ। ਯੂਨੀਵਰਸਿਟੀ ਦੇ ਜਿਹੜੇ ਆਫੀਸਰਸ ਆ, ਪ੍ਰੋਫੈਸਰਸ ਆ, ਉਹ ਕਹਿੰਦੇ ਵੀ ਅਸੀਂ ਇੱਕ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਹੈਗੇ ਆ। ਇਹ ਸ਼ਰੇਆਮ ਧੱਕਾ ਆ। ਯੂਨੀਵਰਸਿਟੀ ਦੇ ਵਿੱਚ ਆਈਸ ਆ ਕੇ ਲੋਕਾਂ ਨੂੰ ਅਰੈਸਟ ਨਹੀਂ ਕਰ ਸਕਦੀ, ਤੇ ਫਰੀडम ਆਫ ਸਪੀਚ ਹੈਗੀ ਆ। ਹਾਂ, ਜੇ ਕੋਈ ਵਾਇਲੈਂਸ ਦੀ ਗੱਲ ਕਰਦਾ ਫਿਰ ਤੁਸੀਂ ਉਸ ਨੂੰ ਅਰੈਸਟ ਕਰ ਸਕਦੇ ਹੈਗੇ ਆ। ਮੁਰਾਦ ਆਵਦੇ ਇੱਕ ਪ੍ਰੈਜ਼ੀਡੈਂਟ ਹੈਗੇ, CEO ਨਿਊਯਾਰਕ ਇਮੀਗ੍ਰੇਸ਼ਨ ਕੋਲੀਸ਼ਨ ਦੇ, ਉਹਨਾਂ ਨੇ ਕਿਹਾ ਵੀ ਟੋਟਲੀ ਅਨਕਨਸਟੀਟਿਊਸ਼ਨਲ ਐਕਟ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵੱਲੋਂ ਕੀਤਾ ਗਿਆ ਆ। ਨਿਊਯਾਰਕ ਦੀ ਸਿਵਲ ਲਿਬਰਟੀ ਯੂਨੀਅਨ ਨੇ ਇਹ ਕਿਹਾ ਵੀ ਇੱਕ ਤਰ੍ਹਾਂ ਦੇ ਨਾਲ ਫਸਟ ਅਮੈਂਡਮੈਂਟ ਰਾਈਟਸ ਦੇ ਉੱਤੇ ਬਹੁਤ ਵੱਡਾ ਇਹ ਅਟੈਕ ਹੈਗਾ ਆ। ਜੀ, ਹਰਜੋਤ ਸਿੰਘ ਜੀ, ਇਸ ਤੋਂ ਪਹਿਲਾਂ ਯਾਦ ਹੋਣਾ UCLA ਦੀ ਜਿਹੜੀ ਇੱਕ ਸਟੂਡੈਂਟ ਸੀ ਜਿਹਨੇ ਇੱਥੇ ਆਰਗੇਨਾਈਜ਼ ਕੀਤੇ ਸੀ, ਉਹਨੂੰ ਵੀ ਉਹ ਚਾਈਨੀਜ਼ ਮੂਲ ਦੀ ਸੀਗੀ, ਉਸ ਨੂੰ ਵੀ ਡਿਟੇਨ ਕਰਕੇ ਲੈ ਗਏ ਸੀ ਤੇ ਉਹਦਾ ਵੀ ਜਿਹੜਾ ਸਟੂਡੈਂਟ ਵੀਜ਼ਾ ਇਸ ਤਰੀਕੇ ਦੇ ਨਾਲ ਰੱਦ ਕਰਨ ਦੀ ਗੱਲ ਜਿਹੜੀ ਉਹ ਆਖੀ ਸੀ। ਹੁਣ ਇਹ ਕਹਿੰਦੇ ਵੀ ਇਲੀਗਲ ਪ੍ਰੋਟੈਸਟ ਦੇ ਉੱਤੇ ਉਲਟ ਜਿਹੜਾ ਉਹ ਜਾਣਾ ਆ। ਇਹ ਹੁਣ ਇਲੀਗਲ ਪ੍ਰੋਟੈਸਟ ਦਾ ਮਤਲਬ ਜਿਹੜਾ ਉਹ ਕੀ ਬਣਦਾ ਆ, ਇਹ ਹੁਣ ਕਈ ਜਾਣੇ ਕਹਿੰਦੇ ਵੀ ਜਿਹੜਾ ਕੱਲਾ ਸਿਟੀਜ਼ਨ ਆ ਉਹੀ ਸਿਰਫ ਪ੍ਰੋਟੈਸਟ ਕਰ ਸਕਦਾ ਆ। ਉਹ ਗੱਲ ਜਿਹੜੀ ਉਹ ਜੱਚਦੀ ਨਹੀਂ। ਅਮਰੀਕਾ ਦੀ ਧਰਤੀ ਦੇ ਉੱਤੇ ਜਦੋਂ ਤੁਸੀਂ ਆ ਜਾਂਦੇ ਆ ਤੇ ਇੱਥੇ ਦਾ ਜਿਹੜਾ ਸੰਵਿਧਾਨ ਆ ਉਹ ਤੁਹਾਨੂੰ ਇਜਾਜ਼ਤ ਦਿੰਦਾ। ਇਹਦਾ ਮਤਲਬ ਤਾਂ ਫਿਰ ਜਿਹੜੇ ਬਹੁਤ ਸਾਰੇ ਜਿਹੜੇ ਸਿੱਖ ਇੱਥੇ ਆ ਕੇ ਪ੍ਰੋਟੈਸਟ ਕਰਦੇ ਉਹ ਸਾਰੇ ਇਲੀਗਲ ਹੋ ਗਏ, ਕਿਉਂਕਿ ਬਹੁਤ ਸਾਰੇ ਜਿਹੜੇ ਪ੍ਰੋਟੈਸਟ ਕਰਨ ਵਾਲੇ ਉਹਨਾਂ ਚੋਂ ਸਿਟੀਜ਼ਨ ਤਾਂ ਨਹੀਂ ਹੁੰਦੇ ਅਮਰੀਕਾ ਦੇ। ਉਹ ਆ ਕੇ ਜਿਹੜੇ ਪ੍ਰੋਟੈਸਟ ਜਿਹੜੇ ਉਹ ਕਰਦੇ। ਹਾਂ, ਵਾਇਲੈਂਟ ਜਿੱਥੇ ਗੱਲ ਆਉਂਦੀ ਆ
ਕਿਸੇ ਨੂੰ ਮਾਰਨ ਦੀ ਗੱਲ ਕਰਦੇ ਆ, ਕਿਸੇ ਨਾਲ ਤੁਸੀਂ ਧੱਕਾ ਮੁੱਕੀ ਕਰਦੇ ਆ, ਕਿਸੇ ਨੂੰ ਕੁੱਟਮਾਰ ਕਰਦੇ ਆ, ਕਿਸੇ ਦੀ ਜਿਹੜੀ ਪ੍ਰਾਪਰਟੀ ਨੂੰ ਨੁਕਸਾਨ ਪਹੁੰਚਾਉਂਦੇ ਆ, ਉਹ ਟੋਟਲੀ ਗਲਤ ਆ। ਉਹ ਚੀਜ਼ ਜਿਹੜੀ ਉਹ ਇਲੀਗਲ ਆ, ਉਹ ਨਾ ਹੋਣੀ ਚਾਹੀਦੀ ਹੈ ਤੇ ਨਾ ਹੀ ਜਿਹੜੀ ਉਹ ਬਖਸ਼ਣੀ ਵੀ ਜਿਹੜੀ ਉਹ ਚਾਹੀਦੀ ਆ। ਅਦਰਵਾਈਜ਼ ਇਹ ਕੰਮ ਫਿਰ ਕਿਤੇ ਦਾ ਕਿਤੇ ਜਿਹੜਾ ਉਹ ਪਹੁੰਚ ਜਾਂਦਾ ਹੈ। ਸੋ ਇਹ ਚੀਜ਼ਾਂ ਜਿਹੜੀਆਂ ਜ਼ਰੂਰ ਧਿਆਨ ਜਿਹੜੀਆਂ ਉਹ ਮੰਗਦੀਆਂ ਆ ਵੀ ਕੀ ਤੁਹਾਡੀ ਅਮਰੀਕਾ ਦੀ ਪਾਲਿਸੀ ਦੇ ਨਾਲ ਜੇ ਉਹ ਮੇਚ ਨਹੀਂ ਜਾਂਦੀ ਗੱਲ, ਤਾਂ ਉਸ ਦੇ ਉਲਟ ਪ੍ਰੋਟੈਸਟ ਕਰਨ ਵਾਲਿਆਂ ਨੂੰ ਤੁਸੀਂ ਇਸ ਤਰੀਕੇ ਨਾਲ ਕਰੋਗੇ। ਇਸ ਹਿਸਾਬ ਦੇ ਨਾਲ ਤਾਂ ਹਰਜੋਤ ਸਿੰਘ ਜੀ, ਜਦੋਂ ਵੀਅਤਨਾਮ ਵਾਰ ਦੇ ਉਲਟ ਪ੍ਰੋਟੈਸਟ ਇੱਥੇ ਹੁੰਦੇ ਸੀ, ਵਾਰਸ ਦੇ ਉਲਟ ਕਿੰਨੇ ਪ੍ਰੋਟੈਸਟ ਹੁੰਦੇ, ਕਾਲਜਾਂ ਤੋਂ ਹੀ ਕੰਮ ਸ਼ੁਰੂ ਹੁੰਦਾ ਆ। ਇਹ ਸਭ ਨੂੰ ਹੀ ਪਤਾ ਵੀ ਐਕਟਿਵਿਜ਼ਮ ਜਿਹੜਾ ਉਹ ਇਸੇ ਦੌਰ ਦੇ ਵਿੱਚ, ਇਸੇ ਉਮਰ ਦੇ ਵਿੱਚ ਹੀ ਅੱਗ ਜਿਹੜਾ ਖੂਨ ਜਿਹੜਾ ਅੱਗ ਬਬੂਲਾ ਹੋਇਆ ਹੁੰਦਾ ਆ, ਉਹ ਜਿਹੜਾ ਉਹ ਕਹਿ ਲਓ ਵੀ ਉਬਲਦਾ ਆ। ਤੇ ਜੇ ਇੱਥੇ ਤੁਸੀਂ ਇਸ ਤਰੀਕੇ ਦੇ ਨਾਲ ਰੋਕਾਂ ਲਾਉਣ ਲੱਗ ਗਏ ਤਾਂ ਜਿਹੜਾ ਕਹਿ ਲਓ ਵੀ ਇੱਥੇ ਵੀ ਉਹੀ ਹਾਲਾਤ ਹੋਊਗੀ ਵੀ 144 ਲਾ ਦਿਓ, ਆਪਾਂ ਕਿਸੇ ਨੂੰ ਜਿਹੜਾ ਉਹ ਕੁਛ ਕਰਨ ਨਹੀਂ ਦੇਣਾ। ਜੇ ਤਾਂ ਤੁਹਾਡੇ ਹੱਕ ਦੀ ਗੱਲ ਹੋਵੇ ਫਿਰ ਤਾਂ ਵੈਲ ਐਂਡ ਗੁੱਡ, ਜੇ ਤੁਹਾਡੇ ਉਲਟ ਜਾ ਰਹੀ ਗੱਲ ਤਾਂ ਫਿਰ ਕਹਿੰਦੇ ਵੀ ਅਸੀਂ ਕਿਸੇ ਨੂੰ ਪ੍ਰੋਟੈਸਟ ਨਹੀਂ ਕਰਨ ਦੇਣਾ। ਸੋ ਹੁਣ ਖਾਲਿਲ ਦਾ ਮਾਮਲਾ ਜਿਹੜਾ ਆ ਉਹ ਖਾਸਾ ਜ਼ਿਆਦਾ ਇਸ ਟਾਈਮ ਵਧਿਆ ਪਿਆ ਹੈਗਾ ਆ। ਆਪ ਤਾਂ ਜਿਹੜੇ ਜਨਵਰੀ 6 ਵਾਲੇ ਇੰਸਰੈਕਸ਼ਨ 'ਚ ਇਨਵੋਲਵ ਸੀ, ਉਹ ਪ੍ਰੈਜ਼ੀਡੈਂਟ ਟਰੰਪ ਨੇ ਸਾਰਿਆਂ ਨੂੰ ਮਾਫ ਕਰ ਦਿੱਤਾ। ਉਹ ਠੀਕ ਸੀਗੇ, ਉਹ ਜਿਨ੍ਹਾਂ ਨੇ ਪੁਲਿਸ ਵਾਲੇ ਵੀ ਮਾਰਤੇ, ਪੁਲਿਸ ਵਾਲੇ ਕੁੱਟੇ ਵੀ, ਉਹ ਕਹਿੰਦੇ ਵੀ ਠੀਕ ਆ। ਤੇ ਇਹ ਕਹਿੰਦੇ ਵੀ ਨਹੀਂ, ਤੁਸੀਂ ਪ੍ਰੋਟੈਸਟ ਵੀ ਨਹੀਂ ਕਰ ਸਕਦੇ। ਇਸ ਤਰੀਕੇ ਦੇ ਨਾਲ ਬੈਲੈਂਸ ਜਿਹਾ ਬਣਾ ਕੇ ਰੱਖਣ ਦੀ ਲੋੜ ਆ। ਜੇ ਉਹਨਾਂ ਨੂੰ ਮਾਫ ਕੀਤਾ ਤੇ ਇਹਨਾਂ ਨੂੰ ਵੀ ਮਾੜੀ ਮਾੜੀ ਖੁੱਲ੍ਹ ਜਿਹੜੀ ਉਹ ਦੇਣੀ ਚਾਹੀਦੀ ਆ। ਤੇ ਜਾਂਦੇ ਜਾਂਦੇ ਕੈਲੀਫੋਰਨੀਆ ਦੇ ਏਰੀਏ ਦੇ ਗੁਰਦੁਆਰਾ ਸਾਹਿਬ ਫਰੀਮਾਉਂਟ ਦੇ ਵਿੱਚ ਕੱਲ ਇਲੈਕਸ਼ਨ ਸੀਗੀ, ਤੇ ਬਹੁਤ ਹੀ ਸ਼ਾਂਤੀ ਦੇ ਨਾਲ ਇਲੈਕਸ਼ਨ ਜਿਹੜੀ ਕੰਪਲੀਟ ਹੋਈ। ਕਿਸੇ ਤਰ੍ਹਾਂ ਦਾ ਵੀ ਕੋਈ ਲੜਾਈ ਝਗੜਾ ਨਹੀਂ ਹੋਇਆ ਹੈਗਾ। ਤੇ ਸਿੱਖ ਪੰਚਾਇਤ ਦੇ ਜਿਹੜੇ 5 ਕੈਂਡੀਡੇਟ ਆ ਉਹ ਜਿੱਤ ਗਏ ਹੈਗੇ ਆ। ਅਸ਼ਮੀਤ ਸਿੰਘ ਉਹਨਾਂ ਨੂੰ 2385 ਵੋਟਾਂ ਪਈਆਂ, ਅਮਰਤਪਾਲ ਸਿੰਘ ਨੂੰ 2382, ਸੁਰਿੰਦਰਜੀਤ ਕੌਰ 2376, ਜਸਵੰਤ ਸਿੰਘ 2314, ਜਸਦੇਵ ਸਿੰਘ 2310। ਤੇ ਜਿਹੜੇ ਬੇਰੀਆ ਸਿੱਖ ਸੰਗਤ ਦੇ ਮੈਂਬਰ ਸੀਗੇ, ਅਕਾਲਜੋਤ ਸਿੰਘ ਚੀਮਾ ਉਹਨਾਂ ਨੂੰ 1696, ਹਰਪ੍ਰੀਤ ਸਿੰਘ ਉਹਨਾਂ ਨੂੰ 1669, ਕਰਨ ਸਿੰਘ ਉਹਨਾਂ ਨੂੰ 1665, ਗੁਰਦਾਵਰ ਸਿੰਘ ਉਹਨਾਂ ਨੂੰ 1609, ਕੁਲਜੀਤ ਸਿੰਘ ਉਹਨਾਂ ਨੂੰ 1595। ਸੋ ਇਹ ਬਹੁਤ ਵਧੀਆ ਗੱਲ ਹੈਗੀ ਆ, ਬੜੀ ਸ਼ਾਂਤੀ ਦੇ ਨਾਲ ਇਲੈਕਸ਼ਨ ਕੰਪਲੀਟ ਹੋ ਗਈਆਂ। ਇਸ ਵਾਰੀ ਇਹ ਦੇਖਿਆ ਵੀ ਮੇਨ ਮੁੱਦਾ ਹਿੰਦੂ ਅਮਰੀਕਨ ਫਾਊਂਡੇਸ਼ਨ ਨੂੰ ਲੈ ਕੇ ਬਣਿਆ ਹੋਇਆ ਸੀ ਵੀ ਜਿਹੜੀ ਮੌਜੂਦਾ ਪੰਚਾਇਤ ਆ ਉਹਨਾਂ ਨੇ ਕੇਸ ਨਹੀਂ ਕੀਤੇ ਉਹਦੇ ਉੱਤੇ। ਪਰ ਆਪਾਂ ਦੇਖਿਆ ਵੀ ਇਸ ਇਲੈਕਸ਼ਨ ਦੇ ਦੌਰਾਨ ਮੈਂ ਜਿੰਨੇ ਵੀ, ਕਿਉਂਕਿ ਆਪਣੇ ਪੰਜਾਬੀ ਰੇਡੀਓ USA ਨੂੰ ਪੂਰੇ ਵਰਲਡ 'ਚ ਲੋਕ ਸੁਣ ਰਹੇ ਹੈਗੇ ਆ, ਪੂਰੇ ਅਮਰੀਕਾ ਸੁਣ ਰਿਹਾ, ਕਈ ਵਾਰੀ ਲੋਕਲ ਪਤਾ ਨਹੀਂ ਹੁੰਦਾ। ਜਿਹੜਾ ਫਰੀਮਾਉਂਟ ਗੁਰਦੁਆਰਾ ਸਾਹਿਬ ਆ, ਉਹ ਜਿੱਥੇ ਵੀ ਕਿਤੇ ਸਿੱਖਾਂ ਦੇ ਧੱਕਾ ਹੁੰਦਾ, ਉੱਥੇ ਜਿਹੜੀ ਮਰਜ਼ੀ ਕਮੇਟੀ ਹੋਵੇ ਹਮੇਸ਼ਾ ਉਹਦੇ ਹੱਕ ਦੇ ਵਿੱਚ ਖੜਦੀ ਹੈਗੀ ਆ। ਇਸ ਇਲੈਕਸ਼ਨ ਦੇ ਵਿੱਚ ਇਕੱਲਾ ਫਰੀਮਾਉਂਟ ਗੁਰੂ ਘਰ ਨਹੀਂ, ਬਾਕੀ ਜਿਹੜੇ ਸੈਨੋ ਦੇ ਗੁਰੂ ਘਰ ਤੋਂ ਵੀ ਇੱਥੇ ਦੇ ਪ੍ਰਬੰਧਕ ਹੋਰ ਜਿਹੜੇ ਮੈਂਬਰਸ ਆ ਉਹ ਵੀ ਵੋਟਾਂ ਪਾਉਣ ਪਹੁੰਚੇ ਹੋਏ ਸੀ। ਸੈਂਤਾ ਕਲਾਰਾ 'ਚ ਗੁਰੂ ਘਰ ਹੈਗਾ, ਮਿਲਪੀਟਸ ਦੇ ਵਿੱਚ 2 ਗੁਰੂ ਘਰ ਆ, ਹੇਵਰਡ ਦੇ ਵਿੱਚ ਗੁਰੂ ਘਰ ਆ, ਐਲ ਸਵਰੰਟੇ 'ਚ ਗੁਰੂ ਘਰ ਹੈਗਾ, ਇਸੇ ਤਰ੍ਹਾਂ ਯੂਨੀਅਨ ਸਿਟੀ 'ਚ ਗੁਰੂ ਘਰ ਆ, ਪਿਟਸਬਰਗ ਦੇ ਵਿੱਚ ਬੇ ਪੁਆਇੰਟ 'ਚ ਗੁਰੂ ਘਰ ਆ। ਲਗਭਗ ਇਹ ਸਾਰੇ ਗੁਰੂ ਘਰਾਂ ਦੇ ਜਿਹੜੇ ਮੈਂਬਰ ਆ ਉਹ ਜਾਂ ਉਹ ਅਗਰ ਜੇ ਉਹ ਫਰੀਮਾਉਂਟ ਗੁਰਦੁਆਰਾ ਸਾਹਿਬ 'ਚ ਨਹੀਂ ਵੋਟ ਬਣਾਈ, ਉਹ ਵੋਟ ਪਾ ਸਕਦੇ ਆ। ਸੋ ਹੁਣ ਅਸੀਂ ਪੰਜਾਬੀ ਰੇਡੀਓ USA ਵੱਲੋਂ ਸਾਰਿਆਂ ਨੂੰ ਬੇਨਤੀ ਕਰਦੇ ਆ ਭਾਈ, ਜੋ ਮੌਜੂਦਾ ਕਮੇਟੀ ਜਿੱਤੀ ਹੈਗੀ ਆ ਉਹਨਾਂ ਨਾਲ ਮਿਲ ਕੇ ਜਿੰਨੇ ਵੀ ਆਲੇ ਦੁਆਲੇ ਦੇ ਗੁਰੂ ਘਰ ਜਿਨ੍ਹਾਂ ਦੇ ਨਾਂ ਲਏ ਹੈਗੇ ਆ, ਹੁਣ ਇਕੱਠੇ ਹੋ ਕੇ ਇਹ ਐਕਸ਼ਨ ਲਓ ਵੀ ਜੋ ਹਿੰਦੂ ਅਮਰੀਕਨ ਫਾਊਂਡੇਸ਼ਨ ਨੇ ਫਰੀਮਾਉਂਟ ਗੁਰੂ ਘਰ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਸੀ। ਕੱਲਾ ਗੁਰੂ ਘਰ ਤਾਂ ਸਾਰਿਆਂ ਦਾ ਸਾਂਝਾ ਹੁੰਦਾ, ਚਾਹੇ ਕੋਈ ਵੋਟ ਪਾਉਂਦਾ ਨਹੀਂ ਪਾਉਂਦਾ, ਜਿਹੜਾ ਵੀ ਗੁਰੂ 'ਚ ਯਕੀਨ ਰੱਖਦਾ ਹੈਗਾ। ਸੋ ਸਾਰੇ ਰਲ ਕੇ ਹੁਣ ਐਕਸ਼ਨ ਲੈਣਾ ਚਾਹੀਦਾ ਹੈਗਾ, ਕਿਉਂਕਿ ਹੁਣ ਇਲੈਕਸ਼ਨ ਵਾਲਾ ਸਮਾਂ ਖਤਮ ਹੋ ਗਿਆ। ਇਸ ਵਾਰੀ ਅਸੀਂ ਵੀ ਟਰਾਈ ਕੀਤੀ ਵੀ ਕਿਸੇ ਤਰ੍ਹਾਂ ਦੀ ਕੋਈ ਜਿਹੜਾ ਪ੍ਰਚਾਰ ਵਗੈਰਾ ਆ ਆਪਾਂ ਰੇਡੀਓ ਤੇ ਨਾ ਕੀਤਾ ਜਾਵੇ, ਤਾਂ ਕਿ ਸੁਖਾਵਾਂ ਮਾਹੌਲ ਜਿਹੜਾ ਬਣਿਆ ਰਹੇ। ਸੋ ਸਾਰਿਆਂ ਨੂੰ, ਜਿੱਤਣ ਵਾਲਿਆਂ ਨੂੰ ਵੀ ਬਹੁਤ ਬਹੁਤ ਵਧਾਈ, ਤੇ ਜਿਨ੍ਹਾਂ ਦੀਆਂ ਘੱਟ ਵੋਟਾਂ ਆਈਆਂ ਉਹਨਾਂ ਨੂੰ ਵੀ ਬਹੁਤ ਵਧਾਈ, ਕਿਉਂਕਿ ਬੜੀ ਸ਼ਾਂਤੀ ਦੇ ਨਾਲ ਭਰਾਵਾਂ ਵਾਂਗ ਸਾਰੇ ਰਹੇ ਹੈਗੇ ਆ। ਪਰ ਇਸ ਇਸ਼ੂ ਦੇ ਉੱਤੇ ਜ਼ਰੂਰ ਆਪਾਂ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਰਲ ਕੇ ਵਧੀਆ ਵਕੀਲਾਂ ਦੀ ਟੀਮ ਹਾਇਰ ਕਰਕੇ ਐਕਸ਼ਨ ਲੈਣਾ ਚਾਹੀਦਾ, ਤਾਂ ਕਿ ਆਉਣ ਵਾਲੇ ਸਮੇਂ 'ਚ ਕੋਈ ਵੀ ਕਿਸੇ ਵੀ ਗੁਰੂ ਘਰ ਦੇ ਅਗੇਂਸਟ ਇਦਾਂ ਦੀਆਂ ਸਟੇਟਮੈਂਟਸ ਜਾਰੀ ਨਾ ਕਰ ਸਕਣ। ਬਿਲਕੁਲ ਜੀ। ਸੋ ਇੱਕ ਦੇਖੋ ਜੀ, ਇਸ ਚੀਜ਼ ਦੇ ਵਿੱਚ ਸਾਂਝ ਤਾਂ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਪਾਉਣੀ ਪੈਣੀ ਆ। ਗੁਰੂ ਘਰ ਦੇ ਵਿੱਚ ਕਮੇਟੀਆਂ ਬਦਲਦੀਆਂ ਰਹਿੰਦੀਆਂ ਆ, ਸੇਵਾਦਾਰ ਜਿਹੜੇ ਉਹ ਬਦਲਦੇ ਰਹਿੰਦੇ ਆ। ਮੇਨ ਤਾਂ ਕੰਮ ਫਿਰ ਗੁਰੂ ਦੀ ਸੇਵਾ ਹੀ ਆ, ਗੁਰੂ ਘਰ ਦੀ ਸੇਵਾ ਆ, ਉਹਦੀ ਕੌਮ ਦੀ ਜਿਹੜੀ ਉਹ ਪੰਥ ਦੀ ਜਿਹੜੀ ਉਹ ਚੜ੍ਹਦੀ ਕਲਾ ਦੀ ਗੱਲ ਹੀ ਆਪਾਂ ਕਰਨੀ ਆ। ਸੋ ਸਾਰੇ ਜਾਣੇ ਮਿਲ ਜੁਲ ਕੇ
ਜਿਹੜੇ ਆ ਉਹ ਕਰਨੀ ਜਿਹੜੀ ਉਹ ਚਾਹੀਦੀ ਆ। ਕਿਹੜੀ ਪਾਰਟੀ ਸਪੋਰਟ ਕਰਦੇ? ਜੇ ਪਾਰਟੀ ਨੂੰ ਸਪੋਰਟ ਕਰਦੇ ਹੁੰਦੇ ਤਾਂ ਭਾਈ ਪ੍ਰੋਗਰਾਮ ਹੋਣੇ ਸੀ। ਅਸੀਂ ਕੋਈ ਇਸੇ ਲਈ ਨਹੀਂ ਕਰਦੇ। ਮੁੱਖ ਦੀ ਜਿਹੜੀ ਗੱਲ ਆ ਵੀ ਇਹ ਲੋਕਲ ਚੀਜ਼ ਆ, ਉੱਥੋਂ ਦੇ ਲੋਕਲ ਸੰਗਤ ਦਾ ਜਿਹੜਾ ਆ ਉਹ ਡਿਸੀਜਨ ਆ। ਜਿਹੜੇ ਹੋਰ ਪਾਸੇ ਰਹਿੰਦੇ ਉਹਨਾਂ ਨੂੰ ਜਿਸ ਦੇ ਨਾਲ ਉੱਥੇ ਕੋਈ ਉਹਦੇ ਵਿੱਚ ਕੋਈ ਮਤਲਬ ਨਹੀਂ। ਜਿਹੜੇ ਕਿਸੇ ਨੇ ਕਿਤੇ ਆਉਣਾ ਤੇ ਆ ਕੇ ਮੱਥਾ ਟੇਕਣਾ ਆ, ਕਿਸੇ ਨੇ ਵਿਆਹ ਸ਼ਾਦੀ ਤੇ ਆਉਣਾ, ਕਿਸੇ ਨੇ ਬਰਸੀ ਤੇ ਆਉਣਾ, ਕਿਸੇ ਨੇ ਮਰਗ ਤੇ ਆਉਣਾ, ਉਹਦੇ ਨਾਲ ਕਿਸੇ ਨੂੰ ਕੋਈ ਮਤਲਬ ਨਹੀਂ ਵੀ ਉੱਥੇ ਕੀ ਆ। ਆਮ ਲੋਕਾਂ ਨੇ ਇੱਕ ਸ਼ਰਧਾ ਭਾਵਨਾ ਦੇ ਨਾਲ ਜਾਣਾ ਚਾਹੀਦਾ ਆ। ਬਹੁਤਾ ਜਿਹੜਾ ਕੰਮ ਆ ਹਰਜੋਤ ਸਿੰਘ ਜੀ, ਉਹ ਤਾਂ ਉੱਥੇ ਦੇ ਲੋਕਲ ਲੋਕਾਂ ਨੇ ਜਿਹੜਾ ਮਿਲ ਜੁਲ ਕੇ ਕਰਨਾ ਆ। ਸੋ ਉਹ ਚੀਜ਼ ਉੱਥੇ ਹੀ ਰਹਿਣ ਦਿੱਤੀ ਜਾਣੀ ਚਾਹੀਦੀ, ਉਹ ਲੋਕਲਾਈਜ਼ ਹੀ ਰਹਿਣੀ ਚਾਹੀਦੀ ਆ। ਸਾਰੇ ਪਾਸੇ ਇਸ ਨੂੰ ਜਿਹੜਾ ਉਹ ਕਰਨ ਦੀ ਲੋੜ ਨਹੀਂ ਜਿਹੜੀ ਉਹ ਹੁੰਦੀ। ਤੇ ਬਾਕੀਆਂ ਨੂੰ ਵੀ ਇਹ ਚੀਜ਼ ਜਿਹੜੀ ਉਹ ਨਾਲ ਜਿਹੜੀ ਉਹ ਦੇਖਣੀ ਚਾਹੀਦੀ ਆ। ਸਭ ਨੂੰ ਪਤਾ ਵੀ ਜਦੋਂ ਇਲੈਕਸ਼ਨਾਂ ਹੁੰਦੀਆਂ ਫਿਰ ਕੂੜ ਪ੍ਰਚਾਰ ਵੀ ਹਰ ਤਰੀਕੇ ਦਾ ਜਿਹੜਾ ਕੋਈ ਵੀ ਕੁਛ ਵੀ ਜਿਹੜਾ ਉਹ ਕਹਿੰਦਾ ਰਹਿੰਦਾ, ਉਹ ਤੋਂ ਗੁਰੇਜ਼ ਕਰਨ ਦੀ ਜਿਹੜੀ ਉਹ ਜ਼ਰੂਰਤ ਹੁੰਦੀ ਆ। ਮਿਲ ਜੁਲ ਕੇ ਗਾਂ ਜਿਹੜੀ ਉਹ ਵਧਣ ਵਾਲੀ ਜਿਹੜੀ ਉਹ ਗੱਲ ਕਰਨੀ ਚਾਹੀਦੀ ਆ। ਕਿਹੜੀ ਪਾਰਟੀ ਨੂੰ ਸਪੋਰਟ ਕਰਦਾ, ਕਿਹੜੀ ਨੂੰ ਨਹੀਂ ਕਰਦਾ, ਇੱਥੇ ਕੋਈ ਜਿਹੜਾ ਇਸ ਚੀਜ਼ ਦੇ ਵਿੱਚ ਰੇਹੜੀ ਦੇ ਉੱਤੇ ਉਹਦਾ ਕੋਈ ਮਤਲਬ ਵੀ ਨਹੀਂ ਬਣਦਾ ਹੈਗਾ। ਹਾਂ, ਇੰਨਾ ਜ਼ਰੂਰ ਦੱਸ ਦਈਏ, ਨਾ ਤਾਂ ਰਾਜਕਨਵੀਰ ਸਿੰਘ ਨੇ ਵੋਟ ਪਾਈ ਆ ਤੇ ਨਾ ਮੈਂ ਵੋਟ ਪਾਈ ਆ। ਸੋ ਏਦਾਂ ਦੇ ਕਮੈਂਟ ਕਰਨਾ ਕੋਈ ਫਾਇਦਾ ਨਹੀਂ ਹੁੰਦਾ। ਪਰ ਆਪਾਂ ਕੌਮ ਦੀ ਗੱਲ ਕਰਦੇ ਆ, ਕੌਮ ਵੱਡੇ ਲੈਵਲ ਤੇ ਗੱਲ ਕਰਦੇ ਆ। ਸੋ ਸਾਰੇ ਰਲ ਮਿਲ ਕੇ ਆਪਾਂ ਤਾਂ ਸੁਜੈਸ਼ਨ ਹੀ ਦੇ ਸਕਦੇ ਆ ਵੀ ਸਾਨੂੰ ਇਸ ਇਸ਼ੂ ਤੇ ਕੰਮ ਕਰਨਾ ਚਾਹੀਦਾ। ਬਾਕੀ ਮੀਡੀਆ ਤੁਹਾਡੇ ਕੋਲ ਆ। ਹਾਂ, ਕੋਈ ਮੀਟਿੰਗ ਹੋਊਗੀ, ਕਿਸੇ ਤਰ੍ਹਾਂ ਦਾ ਇਕੱਠ ਕਰਨਾ ਆ, ਕੋਈ ਅਨਾਊਂਸਮੈਂਟ ਕਰਨੀ ਆ, ਉਹ ਬਿਲਕੁਲ ਆਪਾਂ ਕਰਾਂਗੇ। ਉਹ ਜ਼ਰੂਰ ਤੁਸੀਂ ਪੰਜਾਬੀ ਰੇਡੀਓ USA ਕੋਈ ਵੀ ਕਾਲ ਕਰਕੇ ਸਾਡੇ ਨਾਲ ਸਾਂਝੀ ਕਰ ਸਕਦਾ ਜੀ। ਹੁਣ ਲੈਂਦੇ ਹਾਂ ਜੀ ਇਜਾਜ਼ਤ। ਪ੍ਰੋਗਰਾਮ ਦਾ ਸਮਾਂ ਜਿਹੜਾ ਇੱਥੇ ਹੁਣ ਸਮਾਪਤ। ਮਿਲਦੇ ਹਾਂ ਅਗਲੀ ਵਾਰੀ। ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।